इस कहानी नूं रिकॉर्ड करने वास्ते सानू सरदार कमलजीत सिंह ने भेजिया। उन्होंने दसिया कि मेरे वालद दे दोस्त बाबा शरीफ तेली जो इस दुनिया ते नहीं होणगे, लेकिन उन्हां दी फैमिली दे नाल साडा राबता करवाओ। ते अज उस सिलसिले दे विच असीं पिंड कालो के जिला शुखपुरा दे विच पहुंचे हां ते कोशिश करांगे कि इस फैमिली का आपस च राबता हो जाए। इस कहानी दे विच पता करन दी कोशिश करांगे कि बाबा शरीफ जो अपने यार गुरबख्श सिंह दा सोना देन आया ते किवें उहदे नाल हिंदुस्तान हिजरत कर गया ते 3 साल मगरों वापस आया ते अपनी मां दे नाल 10 साल मगरों क्यों उहदी मुलाकात हुई, वो किहड़े ब्लैक दे विच पै गया ਜਿਹੜੀ ਉਹ ਆਪਣੇ ਖਾਨਦਾਨ, ਆਪਣੇ ਭਰਾਵਾਂ ਨੂੰ ਤੇ ਆਪਣੀ ਮਾਂ-ਬਾਪ ਨੂੰ ਭੁੱਲ ਗਿਆ ਤੇ ਕਿਸ ਤਰ੍ਹਾਂ 10 ਸਾਲ ਬਾਅਦ ਆਪਸ 'ਚ ਇਸ ਖਾਨਦਾਨ ਦੀ ਮੁਲਾਕਾਤ ਹੋਈ। ਉਹ ਰਾਤ ਨੂੰ ਆਣ ਕੇ ਉਹਨਾਂ ਨੇ ਪੈਸੇ ਗਿਣੇ। ਉਹਨਾਂ ਮੈਂ ਕਿਹਾ ਕਰਦੇ, ਉਹਨੇ ਕਿਹਾ ਅਸੀਂ ਬਲੈਕ ਕਰਨੇ। ਬਲੈਕ ਕਾਹਦੀ ਕਰਦੇ? ਲਾਚੀ ਦੀ, ਕੱਪੜੇ ਦੀ ਤੇ ਸੁੱਚਾ ਤਿੱਲਾ। ਅੱਛਾ, ਉਹ ਇੰਡੀਆ ਚ ਲਿਆ ਕੇ ਤੇ ਲਾਹੌਰ ਦਿੰਦੇ ਸਨ ਅਕਬਰੀ ਮੰਡੀ। ਉੱਥੇ ਅਸੀਂ ਇੱਕ ਸੇਠ ਸ਼ਮਾ ਚੂਰਗਰ, ਉਹਦਾ ਅੱਬਾ ਮੇਰਾ ਕਹਿੰਦਾ ਮੈਂ ਮਾਲ ਉਹਦਾ ਲਿਆਣਾ ਹੁੰਦਾ ਸਾਂ। ਅੱਛਾ, ਉਹ ਫਿਰ ਇਸ ਤਰ੍ਹਾਂ ਕਰਦਿਆਂ ਕਰਦਿਆਂ ਫਿਰ 7 ਸਾਲ ਫਿਰ ਬਲੈਕ ਕੀਤੀ। ਘਰ ਨਹੀਂ ਆਏ, ਘਰਦਿਆਂ ਨੇ ਇਹ ਸਮਝਿਆ ਕਿ ਉਹ ਮਰ ਗਿਆ ਹੈ। ਅੱਛਾ, ਕਤਲੋਗਾਰਜ ਹੁੰਦੀ ਸੀ। ਤੇ 1971 ਤੱਕ ਆਪਣੇ ਯਾਰ ਨਾਲ ਖਤੋ ਖਤਾਬਤ ਹੁੰਦੀ ਰਹੀ, ਲੇਕਿਨ ਫਿਰ ਉਹ ਅਨਹੋਣੀ ਹੋਈ ਕਿ ਜਦੋਂ ਸਰਦਾਰ ਗੁਰਬਖਸ਼ ਸਿੰਘ ਨੂੰ ਪੁਲਿਸ ਨੇ ਫੜਿਆ ਤੇ ਉਹਨਾਂ ਨੇ ਪੁੱਛਿਆ ਇਹ ਖਤ ਕਿਹਦੇ ਕੋਲ ਜਾਂਦੇ ਨੇ, ਤੂੰ ਜਸੂਸ ਹੈ। ਤੇ ਇਸੇ ਤਰ੍ਹਾਂ ਹੀ ਬਾਬਾ ਸ਼ਰੀਫ ਤੇਲੀ ਜਿਸ ਨੇ ਆਪਣੇ ਯਾਰ ਦਾ ਨਾਮ ਆਪਣੇ ਬਾਜ਼ੂ ਉੱਤੇ ਲਿਖਵਾਇਆ ਸੀ, ਉਹਨਾਂ ਦਾ ਇੱਥੇ ਨਾਮ ਹੀ ਉਹਨਾਂ ਦੇ ਯਾਨੀ ਕਿ ਅਸੀਂ ਆਪਣਾ ਨਾਮ ਹੀ ਬਦਲ ਲਿਆ ਸੀ ਕਿ ਉਹ ਫਿਰ ਉਹਦੀ ਵਜ੍ਹਾ ਕਰਕੇ ਨਾ ਇੱਥੇ ਨਾਮ ਹੀ ਉਹਨਾਂ ਦੇ ਜਗਦੇਵ ਸਿੰਘ ਲਿਖਾ ਲਿਆ ਸੀ ਆਪਣਾ ਵੀ। ਅੱਛਾ, ਗੁਰਬਖਸ਼ ਸਿੰਘ ਲਿਖਾ ਲਿਆ ਸੀ ਆਪ ਵੀ। ਉਸ ਤੋਂ ਬਾਅਦ ਫਿਰ ਇੱਧਰ ਪਾਕਿਸਤਾਨ ਫੜਿਆ ਗਿਆ ਸੀ ਇੱਥੇ ਆਪਣੀ ਰੇਂਜਰ ਕੋਲ। ਇਹਨਾਂ ਫਿਰ ਉਹ ਜਸੂਸ ਕਰਕੇ ਜਿਵੇਂ ਉਹ ਕਰਦੇ ਨੇ, ਉਹ ਫਿਰ ਇੱਥੇ ਯੂਨੀਅਨ ਕੌਂਸਲ ਸਾਡਾ ਇੱਥੋਂ ਕਢਾਇਆ ਰਿਕਾਰਡ, ਉੱਥੇ ਗਿਆ ਤੇ ਫਿਰ ਉਹਨਾਂ ਨੇ ਆ ਇੱਥੇ ਮੱਥੇ ਤੇ ਨਾ ਮਰਦੇ ਦਮ ਤੱਕ ਮੇਰੇ ਵਾਲਦ ਰਿਹਾ ਚੰਦ ਤੇ ਤਾਰਾ ਪਾ ਦਿੱਤਾ ਸੀ ਤੇ ਉਹਨੂੰ ਮਿਟਾ ਕੇ ਉੱਥੇ ਮੋਹਰ ਲਾਤੀ ਸੀ ਪਾਕਿਸਤਾਨ ਵਾਲੇ। ਅੱਛਾ, ਇਹਨਾਂ ਨੇ ਪਿਆਰ ਦੇ ਵਿੱਚ ਨਾਂ ਲਿਖਵਾ ਲਿਆ ਆਪਣੇ। ਹਾਂਜੀ, ਪਿਆਰ ਦੇ ਵਿੱਚ ਉਹਨਾਂ ਦੇ ਕੋਲ। ਉਸ ਨੂੰ ਵੀ ਰੇਂਜਰ ਨੇ ਫੜ ਲਿਆ ਬਾਰਡਰ ਉੱਤੇ ਤੇ ਉਹਨੂੰ ਪੁੱਛਿਆ ਕਿ ਤੂੰ ਸਿੱਖ ਹੈ, ਫਿਰ ਕਿਵੇਂ ਉਹਦੀ ਜਾਨ ਬਚੀ ਤੇ ਕਿਸ ਤਰ੍ਹਾਂ ਆਪਣੇ ਘਰ ਪਹੁੰਚਿਆ। ਤੇ ਸਾਰੀ ਉਮਰ ਰੇਂਜਰ ਵਾਲਿਆਂ ਨੇ ਉਹਦੇ ਮੱਥੇ ਦੇ ਉੱਤੇ ਚੰਦ ਤਾਰੇ ਦਾ ਨਿਸ਼ਾਨ ਬਣਾ ਦਿੱਤਾ। ਉਸ ਯਾਰ ਦੇ ਨਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ, ਲੇਕਿਨ ਉਹਦੇ ਬਾਜ਼ੂ ਉੱਤੇ ਉਹਦਾ ਨਾਂ ਮਰਦੇ ਦਮ ਤੱਕ ਰਿਹਾ। ਉਹਨਾਂ ਦੀ ਤਸਵੀਰ ਹੈ, ਉਹਨਾਂ ਦੇ ਬੇਟੇ ਨੇ। ਅੱਛਾ, ਇਹ ਕਿਹੜੇ ਸੰਨ 'ਚ ਫੌਤ ਹੋਏ ਸੀ? 2005 'ਚ। ਤੇ ਇਹਨਾਂ ਦੇ ਜਿਹੜੇ ਯਾਰ ਸਨ ਸਰਦਾਰ ਗੁਰਬਖਸ਼ ਸਿੰਘ, ਉਹ ਵੀ 2005 'ਚ ਹੀ ਫੌਤ ਹੋਏ ਨੇ। ਵੇਖ ਲਓ ਜੀ, ਅੱਜ ਪਤਾ ਲੱਗਿਆ ਕਿ ਇਕੱਠੇ ਹੀ ਇੱਕ ਸਾਲ ਫੌਤ ਹੋਏ ਨੇ। ਇਹਨਾਂ ਯਾਰਾਂ ਦੀ ਕਹਾਣੀ ਦੇ ਵਿੱਚੋਂ ਇਹ ਵੀ ਪਤਾ ਚੱਲਦਾ ਹੈ ਕਿ ਸਰਦਾਰ ਗੁਰਬਖਸ਼ ਸਿੰਘ ਤੇ ਬਾਬਾ ਸ਼ਰੀਫ ਤੇਲੀ ਦੋਨੇ ਹੀ 2005 ਦੇ ਵਿੱਚ ਪੂਰੇ ਹੋ ਗਏ। ਦੇਖੋ, ਇੱਕੋ ਸਾਲ ਦੋਨੇ ਯਾਰ ਇਸ ਦੁਨੀਆ ਨੂੰ ਛੱਡ ਗਏ, ਲੇਕਿਨ ਉਹਨਾਂ ਦੀ ਮੁਲਾਕਾਤ ਨਹੀਂ ਹੋਈ। ਬਾਬੇ ਸ਼ਰੀਫ ਨੇ ਵੀ ਬੜਾ ਢਿੱਲ ਲਾਇਆ ਤੇ ਸਰਦਾਰ ਗੁਰਬਖਸ਼ ਸਿੰਘ ਨੇ ਵੀ ਵੀਜ਼ਾ ਲਵਾਉਣ ਦੀ ਬੜੀ ਕੋਸ਼ਿਸ਼ ਕੀਤੀ, ਲੇਕਿਨ ਇਹਨਾਂ ਦਾ ਮਿਲਾਪ ਨਹੀਂ ਹੋਇਆ। 2005 ਦੇ ਵਿੱਚ ਉਸ ਦੁਨੀਆ 'ਚ ਚਲੇ ਗਏ ਜਿੱਥੇ ਕੋਈ ਬਾਰਡਰ ਨਹੀਂ, ਜਿੱਥੇ ਕੋਈ ਰੇਂਜਰ ਨਹੀਂ, ਜਿੱਥੇ ਕੋਈ ਬਲੈਕ ਨਹੀਂ ਕਰਦਾ। ਉੱਥੇ ਉਹਨਾਂ ਦੀਆਂ ਜੱਫੀਆਂ ਪਈਆਂ ਹੋਣੀਆਂ, ਉਹ ਯਾਰ ਆਪਸ 'ਚ ਮਿਲੇ ਹੋਣੇ ਨੇ। ਆਓ ਦਿਖਾਉਂਦੇ ਹਾਂ ਤੁਹਾਨੂੰ ਉਸ ਪਰਿਵਾਰ ਦੀ ਕਹਾਣੀ ਜਿਸ ਨੇ 78 ਸਾਲ ਤੱਕ ਇੰਤਜ਼ਾਰ ਕੀਤਾ ਕਿ ਸ਼ਾਇਦ ਅੱਜ ਵੀ ਰਾਬਤਾ ਹੋ ਜਾਏ। ਅੱਜ ਅਸੀਂ ਉਹ ਰਾਬਤਾ ਕਾਇਮ ਕਰਨ ਵਾਸਤੇ ਇਸ ਪਿੰਡ ਦੇ ਵਿੱਚ ਪਹੁੰਚੇ ਹਾਂ। ਇਸ ਕਹਾਣੀ ਨੂੰ ਐਂਡ ਤੱਕ ਸੁਣਿਓ, ਲਾਈਕ ਕਰਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ। ਇਹ ਪੌੜੀਆਂ ਜਿਹੜੀਆਂ ਉੱਪਰਲੀ ਮੰਜ਼ਿਲ ਚੁਬਾਰੇ ਨੂੰ ਜਾਂਦੀਆਂ ਹੈ ਤੁਹਾਡੇ। ਹਾਂਜੀ, ਇਹ ਜੀ ਤੁਹਾਡੇ ਬਜ਼ੁਰਗਾਂ ਦਾ ਜਿਹੜਾ ਘਰ ਉੱਪਰ ਵਾਲੀ ਸਾਈਡ ਤੋਂ ਉਵੇਂ ਪਿਆ ਜੀ। ਓਏ ਹੋਏ ਹੋਏ, ਇਹ ਇਸ ਤਰ੍ਹਾਂ ਵੇਖੋ, ਉਹ ਦਵਾਖੇ। ਬੇਈਮਾਨੀ ਦੇ ਕੰਮ 'ਚੋਂ ਬੇਈਮਾਨੀ ਨਹੀਂ ਕੀਤੀ।
75 ਕਿਲੋ ਸੋਨਾ ਕਹਿੰਦਾ, ਸੋਨਾ ਸਾਰਾ ਖਾਦਾ ਤੇ 30 ਮਰੱਬੇ ਲਏ ਤੇ ਉਹ ਵੀ ਨਹੀਂ ਰਹੇ। ਉਹ ਕਿੱਥੋਂ ਘਰ ਹੁੰਦਾ ਸੀ ਪਿੰਡ ਦਾ, ਇਹ ਉਹਦੀ ਵੀਡੀਓ ਹੈ। ਉੱਤੇ ਵੇਖੋ, ਇੱਥੇ ਪੂਰੇ ਪਿੰਡ ਦੀ ਬਰਾਤਾਂ ਵਗੈਰਾ ਆਉਂਦੀਆਂ ਸੀ, ਨਿਕਲਦੇ ਸਨ। ਤੁਹਾਡੀਆਂ ਜ਼ਮੀਨਾਂ ਨੂੰ ਸਰਦਾਰ ਗੁਰਬਖਸ਼ ਸਿੰਘ ਤੇ ਕੇਰ ਸਿੰਘ ਉਹਨਾਂ ਦੇ ਡੇਰੇ ਦੇ ਵਿੱਚ ਅਸੀਂ ਖਲੋਤੇ ਹਾਂ ਇਸ ਟਾਈਮ, ਤੇ ਇੱਥੋਂ ਇਹਨਾਂ ਦੀ ਜ਼ਮੀਨਾਂ ਦਾ ਆਗਾਜ਼ ਹੁੰਦਾ ਹੈ ਜੀ। ਜੰਝ ਘਰ ਹੁੰਦਾ ਸੀ ਪਿੰਡ ਦਾ, ਇਹ ਉਹਦੀ ਵੀਡੀਓ ਹੈ। ਉੱਤੇ ਵੇਖੋ, ਇੱਥੇ ਪੂਰੇ ਪਿੰਡ ਦੀ ਬਰਾਤਾਂ ਵਗੈਰਾ ਆਉਂਦੀਆਂ ਸੀ। ਇਹ ਉਹ ਗਲੀ ਹੈ ਜੰਝ ਘਰ ਵਾਲੀ, ਸਾਹਮਣੇ ਲਿਖਿਆ, ਤੁਸੀਂ ਪੜ੍ਹ ਸਕਦੇ ਹੋ। ਜੰਝ ਘਰ ਦਾ ਦਰਵਾਜ਼ਾ, ਇਹ ਉਹਦੇ ਪਿਲਰ ਨੇ, ਬੜਾ ਅੱਛਾ ਡਿਜ਼ਾਈਨ ਬਣਿਆ ਸੀ ਜੰਝ ਘਰ ਦਾ। ਤੇ ਇਹਦੇ ਸਾਹਮਣੇ ਹੀ ਆ ਗੁਰਦੁਆਰਾ ਸੀ, ਇਹ ਵਾਲੀ ਸਾਈਡ ਤੇ ਗੁਰਦੁਆਰਾ ਸੀ। ਇਹ ਗੁਰਦੁਆਰਾ ਸੀ, ਇਹ ਉਸ ਵੇਲੇ ਗੁਰਦੁਆਰਾ ਸੀ, ਇਹ ਗੁਰਦੁਆਰਾ ਸੀ ਨਾ। ਇੱਥੇ ਰਾਜਪੂਤ ਫੈਮਿਲੀ ਕੋਈ ਰਹਿੰਦੀ ਹੈ, ਲੰਬੜਦਾਰ ਰਾਜਪੂਤ ਫੈਮਿਲੀ ਰਹਿੰਦੀ ਹੈ। ਕੀ ਹਾਲ ਹੈ ਜੀ? ਬਾਬੇ ਸ਼ਰੀਫ ਦੇ ਪੁੱਤਰ ਹੋ ਤੁਸੀਂ? ਹਾਂਜੀ। ਵਾਹ ਜੀ ਵਾਹ। ਵੱਡੇ ਕਿ ਛੋਟੇ? ਵੱਡਾ ਫੌਤ ਹੋ ਗਿਆ। ਅੱਛਾ, ਫੌਤ ਹੋ ਗਿਆ। ਅਸੀਂ ਆਏ ਆ ਜੀ, ਵਿਰਸਾ ਸਿੰਘ ਦਾ ਨਾਂ ਸੁਣਿਆ ਹੋਣਾ ਹਾਂਜੀ। ਆਪਣੇ ਵਾਲਦ ਕੋਲੋਂ ਤੁਸੀਂ? ਹਾਂਜੀ। ਹੈਂ, ਸਰਦਾਰ ਗੁਰਬਖਸ਼ ਸਿੰਘ, ਹਾਂਜੀ। ਜਿਨ੍ਹਾਂ ਨੇ ਤੁਹਾਡੇ ਵਾਲਦ ਨੂੰ ਕਦੀ ਮੰਡੀ ਦੇ ਵਿੱਚ ਕੰਮ ਦਵਾਇਆ ਸੀ, ਲਵਾਇਆ ਸੀ? ਉਧਰ ਹੀ ਰਿਹਾ ਸੀ। ਹੈਂ, ਉਹਨਾਂ ਨਾਲ ਹੀ ਚਲੇ ਗਿਆ ਉਧਰ ਤੁਹਾਡੇ ਵਾਲਦ? ਹਾਂਜੀ। ਉਸ ਤੋਂ ਬਾਅਦ ਫਿਰ ਵਾਪਸ ਆਏ ਸਨ? ਵਾਪਸ ਆਏ ਤੇ ਫਿਰ ਖਤ ਪੱਤਰ ਵੀ ਆਉਂਦਾ ਰਿਹਾ ਤੁਹਾਨੂੰ? ਜਾਂਦੇ ਰਹਿਣੇ ਕਿ ਦੁਬਾਰਾ? ਇਹ ਤੇ ਮੰਡੀ ਵੀ ਕੰਮ ਨੌਕਰੀ ਕਰਦਾ ਰਿਹਾ। ਹੈ ਫਰੂਕਾਬਾਦ 3 ਸਾਲ ਉਧਰ ਹੀ ਰਿਹਾ ਹਣਾ। ਨਹੀਂ, ਫਰੂਕਾਬਾਦ ਹੀ ਕਰਦੇ ਰਹੇ। ਅੱਛਾ, ਉਹਨਾਂ ਨਾਲ ਕੰਮ ਫਰੂਕਾਬਾਦ ਉਹਨਾਂ ਦੇ ਬਾਬਾ ਜੀ ਰਾਣਾ ਸੀ ਉਹਨਾਂ ਦੇ ਨਾਲ। ਬਸ ਉਹੀ ਫਿਰ ਬਾਬਾ ਜੀ। ਕਿੰਨੇ ਸਾਲ ਹੋ ਗਏ ਪਾਕਿਸਤਾਨ ਬਣੇ ਨੂੰ? 78 ਸਾਲ ਹੋ ਗਏ। ਹਾਂਜੀ। ਤੇ ਅੱਜ ਵੀ ਉਹਦੇ ਜਿਹੜੇ ਯਾਰ ਨੇ ਉਹ ਯਾਦ ਕਰਦੇ ਨੇ। ਵਾਹ ਬਈ ਵਾਹ, ਵੇਖੋ ਜੀ, ਬੰਦੇ ਦੇ ਬਾਬੇ ਦਾ ਮੁੰਡਾ ਜੇ, ਹੈਂ, ਪੂਰਾ ਜਵਾਨ। ਬਾਬਾ ਵੀ ਇਹਨਾਂ ਵਾਂਗ ਜਵਾਨ ਸੀ। ਜਿਹੜੇ ਪਿੰਡ ਦੇ ਤੁਹਾਡੇ ਬੇਲੀ ਸਨ ਤੇਰੇ ਪਹਿਲੇ। ਵਾਹ ਜੀ ਵਾਹ। ਕੀ ਨਾਮ ਜੀ ਤੁਹਾਡਾ? ਮੁਹੰਮਦ ਮਾਲਕ। ਤੁਸੀਂ ਬਾਬੇ ਸ਼ਰੀਫ ਦੇ ਬੇਟੇ ਹੋ? ਹਾਂਜੀ। ਵਾਹ ਜੀ ਵਾਹ। ਅੱਛਾ, ਵਾਲਦ ਨੂੰ ਕਿੰਨੇ ਸਾਲ ਹੋ ਗਏ ਫੌਤ ਹੋਇਆ ਨੂੰ? 2005 20 ਸਾਲ। ਅੱਛਾ, 20 ਸਾਲ ਹੋ ਗਏ ਨੇ। ਓਏ ਹੋਏ ਹੋਏ, ਇਹਦਾ ਮਤਲਬ ਅਸੀਂ ਵਾਹਵਾ ਲੇਟ ਹੋ ਗਏ। ਹੈਂ, ਉਹਨਾਂ ਦੇ ਸੁਣਿਆ ਪੁੱਤਰ ਵੀ ਅੱਗੋਂ ਫੌਤ ਹੋ ਗਏ। ਆਹੋ, ਵੱਡਾ ਭਾਈ ਆ ਫੌਤ ਹੋ ਗਿਆ। ਅੱਛਾ ਅੱਛਾ ਅੱਛਾ। ਅੱਛਾ, ਬਜ਼ੁਰਗਾਂ ਦਾ ਤੁਹਾਡਿਆਂ ਦਾ ਉਹਨਾਂ ਕੋਲੋਂ ਕਹਾਣੀਆਂ ਸੁਣੀਆਂ ਸੀ ਸਿੱਖਾਂ ਦੇ, ਜਿਹੜੇ ਉਹਨਾਂ ਦੇ ਯਾਰ ਸਨ? ਹਾਂਜੀ। ਸਰਦਾਰ ਗੁਰਬਖਸ਼ ਸਿੰਘ, ਹਾਂਜੀ, ਕੇਰ ਸਿੰਘ, ਸਰਦਾਰ ਵਿਰਸਾ ਸਿੰਘ ਕਿਆਂ ਦੇ ਮਕਾਨ ਅਜੇ ਵੀ ਹੈ ਨਾਲ ਉਹਨਾਂ ਦੇ। ਮੇਰੇ ਬਜ਼ੁਰਗ ਜਿਹੜੇ ਸਨ ਨਾ, ਇਹਨਾਂ ਦੇ ਉਹਨਾਂ ਕੋਲ ਨੌਕਰੀ ਤੇ ਸਨ। ਅੱਛਾ, ਉਹ ਨੌਕਰੀ ਤੇ ਸਨ ਤੇ ਜਦੋਂ ਜਾੜੇ ਹਿੰਦੁਸਤਾਨ ਪਾਕਿਸਤਾਨ ਬਣਿਆ ਨਾ, ਹਾਂ, ਉਹ ਕੁਛ ਆਪਣਾ ਮਾਲ ਯਾਨੀ ਕਿ ਜਿਹੜਾ ਪੈਸਾ ਰੁਪਈਆ ਸੀ ਨਾ, ਉਹ ਸਾਡੇ ਘਰ ਰੱਖ ਗਏ ਸਨ ਮੇਰੇ ਦਾਦੇ ਰਾਂ ਕੋਲ। ਅੱਛਾ, ਉਹ ਮਾਨਤ ਦੇ ਤੌਰ ਤੇ 4 ਮੱਝਾਂ ਦੇ ਗਏ ਸਨ। ਅੱਛਾ। ਉਸ ਤੋਂ ਬਾਅਦ ਫਿਰ ਉਹ ਜਦੋਂ ਪਤਾ ਲੱਗਾ ਨਾ ਫਰੂਕਾਬਾਦ ਕੈਂਪ ਤੇ ਕਿ ਉਹ ਇੱਥੇ ਹੈਗੇ ਨੇ, ਮੇਰਾ ਦਾਦਾ ਹੈਗਾ ਸੀ 5 ਵਕਤ ਦਾ ਪੱਕਾ ਨਮਾਜ਼ੀ। ਉਹਨੇ ਕਿਹਾ ਅਸੀਂ ਹਰਾਮ ਸਮਝਦੇ ਇਸ ਚੀਜ਼ ਨੂੰ, ਇਹ ਉਹਨਾਂ ਦੀ ਮਾਨਕ ਉਹਨਾਂ ਨੂੰ ਦੇ ਕੇ ਆਓ। ਮੇਰੇ ਵਾਲਾ ਸਾਹਿਬ ਉਹਨਾਂ ਨੂੰ ਦੇਣ ਗਏ। ਹਾਂਜੀ। ਉਹਨਾਂ ਨੇ ਕਿਹਾ ਯਾਰ ਸਾਨੂੰ ਆ ਨਾ ਖਾਨਪੁਰ ਦੀ ਨਹਿਰ ਲੰਘਾ ਦੇ। ਅੱਛਾ। ਰਸਤੇ ਜੋ ਕਤਲੋਗਾਰਤ ਹੁੰਦੀ ਸੀ, ਉਹ ਕਰਦਿਆਂ ਉਹਨਾਂ ਨੇ ਕਿਹਾ ਯਾਰ ਸਾਨੂੰ ਆ ਲਾਹੌਰ ਹੀ ਲੰਘਾ ਦੇ। ਲਾਹੌਰ ਲੰਘਾਉਂਦਿਆਂ ਬਾਰਡਰ ਪਾਰ ਚਲੇ ਗਏ। ਅੱਛਾ। 5 ਸਾਲ ਉਹਨਾਂ ਕੋਲ ਰਹੇ ਨੇ ਫਿਰ। ਅੱਛਾ, 5 ਸਾਲ ਕਿ 3 ਸਾਲ? ਹਾਂ, 3 ਸਾਲ। ਅੱਛਾ, 3 ਸਾਲ ਉਹਨਾਂ ਕੋਲ ਫਿਰ ਰਹੇ ਨੇ। 3 ਸਾਲ ਤੋਂ ਬਾਅਦ ਉਹਨਾਂ ਨੇ ਫਿਰ ਉੱਦਾਂ ਦੇ ਆਪਣੇ ਜੀ ਸਨ, ਉਹਨਾਂ ਨੇ ਕੋਈ ਉਹਨਾਂ ਕਿਹਾ ਵੀ ਇਹਨੂੰ ਨਾ ਵਾਪਸ ਭੇਜੋ। ਜਦੋਂ ਸੈਟਲਮੈਂਟ ਕਰ ਦਿੱਤਾ ਉਹਨਾਂ ਨੂੰ? ਸੈਟਲਮੈਂਟ ਕਰ ਦਿੱਤਾ ਨਾ, ਉਸ ਤੋਂ ਬਾਅਦ ਫਿਰ ਉਹਨਾਂ ਨੇ ਕਿਹਾ ਵੀ ਤੁਸੀਂ ਨਾ ਵਾਪਸ ਇਹਨਾਂ ਨੂੰ ਨਾ ਪਹੁੰਚਾਓ। ਉਹ ਫਿਰ ਵਾਪਸ ਉਹਨਾਂ ਨੇ ਉਸ ਤੋਂ ਫਿਰ ਮੇਰੇ ਵਾਲ ਸਾਹਿਬ ਵਾਪਸ ਆ ਗਏ। ਅੱਗੇ ਵਾਪਸ ਆਉਣ ਤੋਂ ਬਾਅਦ ਜਿਹੜਾ ਛੱਠਾ ਤਾਲਣਾ ਪਿੰਡ ਹੈ ਸਾਡੇ ਪਾਸੇ ਬਾਰਡਰ ਵੱਲ, ਉਹ ਹੈਗਾ ਆਪਣਾ ਬਾਰਡਰ ਲਾਈਨ ਤੇ ਥੋੜਾ ਜਿਹਾ ਅੰਦਰ ਬਾਅਦ ਤੇ ਦਫਾ ਦੇ ਅੰਦਰ ਸ਼ਾਇਦ। ਉੱਥੇ ਫਿਰ ਇੱਕ ਜੱਟ ਸੀ, ਉਹ ਇਸ ਤਰ੍ਹਾਂ ਪੱਠੇ ਵਾੜਦੇ। ਅੱਬਾ ਕਹਿੰਦਾ ਮੈਂ ਉਹਦੇ ਕੋਲ ਖਲੋ ਗਿਆ, ਉਹਨੇ ਮੈਨੂੰ ਗੱਲੀ ਲਾਇਆ। ਲਾਦਿਆਂ ਲਾਦਿਆਂ ਸ਼ਾਮ ਪੈ ਗਈ, ਉਹਦੇ ਘਰ ਚਲੇ ਗਏ।
ਉਹਦੇ ਬੱਚੇ ਜਿਹੜੇ ਸਨ ਉਹ ਬਲੈਕ ਕਰਦੇ ਸਨ। ਉਹ ਰਾਤ ਨੂੰ ਆਣ ਕੇ ਉਹਨਾਂ ਨੇ ਪੈਸੇ ਗਿਣੇ। ਉਹਨਾਂ ਮੈਂ ਕਿਹਾ ਕਰਦੇ, ਉਹਨੇ ਕਿਹਾ ਅਸੀਂ ਬਲੈਕ ਕਰਨੇ। ਬਲੈਕ ਕਾਹਦੀ ਕਰਦੇ? ਲਾਚੀ ਦੀ, ਕੱਪੜੇ ਦੀ ਤੇ ਸੁੱਚਾ ਤਿੱਲਾ। ਉਹ ਇੰਡੀਆ ਚ ਲਿਆ ਕੇ ਤੇ ਲਾਹੌਰ ਦਿੰਦੇ ਸਨ ਅਕਬਰੀ ਮੰਡੀ। ਉੱਥੇ ਅਸੀਂ ਇੱਕ ਸੇਠ ਸ਼ਮਾ ਚੂਰਗਰ, ਉਹਦਾ ਅੱਬਾ ਮੇਰਾ ਕਹਿੰਦਾ ਮੈਂ ਮਾਲ ਉਹਦਾ ਲਿਆਣਾ ਹੁੰਦਾ ਸਾਂ। ਉਹ ਫਿਰ ਇਸ ਤਰ੍ਹਾਂ ਕਰਦਿਆਂ ਕਰਦਿਆਂ ਫਿਰ 7 ਸਾਲ ਫਿਰ ਬਲੈਕ ਕੀਤੀ। ਘਰ ਨਹੀਂ ਆਏ, ਘਰਦਿਆਂ ਨੇ ਇਹ ਸਮਝਿਆ ਕਿ ਉਹ ਮਰ ਗਿਆ ਹੈ। ਕਤਲੋਗਾਰ ਚ ਹੁੰਦੀ ਸੀ। ਉਸ 10 ਸਾਲ ਜਦੋਂ ਹੋ ਗਏ ਨਾ, 10 ਸਾਲਾਂ ਬਾਅਦ ਸਾਡੇ ਪਿੰਡ ਦਾ ਇੱਕ ਵਸਿੰਦਾ ਅਰਾਈ ਸੀ, ਉਹ ਵੀ ਮਰ ਗਿਆ। ਸਦੀਕ ਉਹਦਾ ਨਾਂ ਸੀ। ਉਹ ਇੰਜ ਕਰਕੇ ਖਾਨਪੁਰ ਦੀ BRB ਨਹਿਰ ਦੀ ਜੱਲੋ ਵਾਲੀ, ਉਹਦੇ ਤਾਂ ਕ੍ਰਾਸ ਕਰਨ ਦਿਆ। ਉਹਨੇ ਕਿਹਾ, ਉਹਦੀ ਅਚਾਨਕ ਧਿਆਨ ਪਿਆ, ਉਹਨੇ ਕਿਹਾ ਲੱਗਦਾ ਤੇ ਸ਼ਰੀਫ ਹੈ। ਉਹਨੇ ਭੱਜ ਕੇ ਮੇਰੇ ਵਾਲਾ ਸਾਹਿਬ ਨੂੰ ਪਿੱਛੋਂ ਫੜਿਆ ਤੇ ਉਹਨੇ ਫੜ ਕੇ ਕਿਹਾ ਤੂੰ ਸ਼ਰੀਫ ਨਹੀਂ? ਉਹਨੇ ਕਿਹਾ ਮੈਂ ਸ਼ਰੀਫ ਨਹੀਂ। ਉਹਨੇ ਕਿਹਾ ਤੇਰੇ ਘਰ ਦੇ ਕਹਿੰਦੇ ਤੂੰ ਮਰ ਗਿਆ। ਉਹਨੇ ਕਿਹਾ ਨਹੀਂ ਮੈਂ ਜਿੰਦਾ ਵਾਂ। ਤੇ ਇਸ ਤਰ੍ਹਾਂ ਉਹਨਾਂ ਦੇ ਨਾਲ ਤੁਹਾਡੇ ਘਰ ਵਾਲੇ ਤੇ ਇਹੀ ਸਮਝਦੇ ਹੋਣੇ ਕੋਈ ਛੱਡਣ ਗਿਆ ਸਿੱਖਾਂ ਨੂੰ, ਉੱਥੇ ਮਰ ਗਿਆ ਕਿਉਂਕਿ ਉਦੋਂ ਕਤਲੋਗਾਰ ਚ ਹੁੰਦੀ ਸੀ ਇੱਕ ਤੇ ਕਈ। ਉਸ ਤੋਂ ਬਾਅਦ ਫਿਰ ਉਹਨਾਂ ਨੇ ਉਹਨੇ ਕਿਹਾ ਹੁਣ ਉਹਨੇ ਕਿਹਾ ਮੇਰੇ ਘਰਦਿਆਂ ਨੂੰ ਤਲਾਹ ਦੇ ਦੀ, ਫਿਰ ਮੈਂ ਆਵਾਂਗਾ। ਉਹ ਫਿਰ ਉਹਨਾਂ ਆਣ ਕੇ ਘਰ ਦੱਸਿਆ। ਉਹ ਫਿਰ ਘਰ ਮੇਰੀ ਦਾਦੀ ਜਿਹੜੀ ਉਹ ਫਿਰ ਮਾਂ ਸੀ, ਉਹ ਰਹਿ ਨਾ ਸਕੀ। ਥਾਂ ਟਿਕਾਣਾ ਉਹਨੂੰ ਦੱਸ ਦਿੱਤਾ ਉਹਨੇ। ਉਹ ਫਿਰ ਮੇਰੀ ਦਾਦੀ ਮੇਰੇ ਚਾਚੇ ਨੂੰ ਲੈ ਕੇ ਨਾ ਉੱਥੇ ਪਹੁੰਚੀ। ਉੱਥੇ ਜਾ ਕੇ ਫਿਰ ਉਹਨਾਂ ਨੇ ਉਹਦੇ ਰਾਤ ਉੱਥੇ ਜਿਨ੍ਹਾਂ ਦੇ ਕੋਲ ਰਹਿੰਦਾ ਸੀ, ਜਿੱਥੇ ਬਲੈਕ ਕਰਕੇ ਆਉਂਦੇ ਸਨ, ਉੱਥੇ ਰਹੇ ਰਾਤ ਨੂੰ। ਉੱਥੇ ਫਿਰ ਉਹਨੇ ਜਦੋਂ ਰਾਤ ਆਏ ਮਾਲ ਲੈ ਕੇ, ਮਾਲ ਨੂੰ ਸੁੱਟਿਆ। ਉਹਨਾਂ ਕਿਹਾ ਪ੍ਰਾਹੁਣੇ ਕਿਹੜੇ ਆਏ ਨੇ? ਉਹ ਬੀਬੀ ਨੇ, ਉਹ ਭਾਈ ਜੀ ਨੇ ਕਿਹਾ ਤੂੰ ਆਪ ਹੀ ਵੇਖ ਲੈ ਕਿਹੜੇ ਆਏ ਨੇ। ਉਹ ਜਦੋਂ ਵੇਖਿਆ ਜਾਂ ਕੱਪੜਾ ਲੈ ਤੇ ਮੇਰੀ ਦਾਦੀ ਸੁੱਤੀ। ਫਿਰ ਉਹ 10 ਸਾਲ ਦਾ ਅਰਸਾ ਸੀ, ਉਹ ਮਾਂ ਸੀ, ਉਹ ਵੀ ਪੁੱਤਰ ਸੀ, ਉਹ ਰੋਣ ਲੱਗ ਪਏ। ਉਹ ਫਿਰ 10 ਸਾਲਾਂ ਤੋਂ ਬਾਅਦ ਫਿਰ ਪਿੰਡ ਆਇਆ ਤੇ ਪਿੰਡ ਆਣ ਕੇ ਐਲਾਨ ਹੋਇਆ ਕਿ ਉਹ ਜਿੰਦਾ ਹੈ। ਹਾਂਜੀ। ਵਾਹ ਜੀ ਵਾਹ, ਵੇਖੋ ਕਿੱਡੀ ਉਹਨੇ ਬਹਾਦਰੀ ਵਿਖਾਈ ਕਿ ਆਪਣੇ ਯਾਰਾਂ ਨੂੰ ਛੱਡ ਕੇ ਆਇਆ ਹਿੰਦੁਸਤਾਨ। ਉਸ ਤੋਂ ਬਾਅਦ ਆ ਕੇ ਉੱਥੇ ਬਾਰਡਰ ਤੇ ਆਇਆ ਤੇ ਉੱਥੇ ਬਲੈਕ ਕਰਨ ਲੱਗ ਪਿਆ। ਉਹਨਾਂ ਦਾ ਇੱਥੇ ਨਾਮ ਹੀ ਉਹਨਾਂ ਦੇ ਯਾਨੀ ਕਿ ਅਸੀਂ ਆਪਣਾ ਨਾਮ ਹੀ ਬਦਲ ਲਿਆ ਸੀ ਕਿ ਉਹ ਫਿਰ ਉਹਦੀ ਵਜ੍ਹਾ ਕਰਕੇ ਨਾ ਇੱਥੇ ਨਾਮ ਹੀ ਉਹਨਾਂ ਦੇ ਜਗਜੀਤ ਸਿੰਘ ਲਿਖਾ ਲਿਆ ਸੀ ਆਪਣਾ ਵੀ। ਗੁਰਬਖਸ਼ ਸਿੰਘ ਲਿਖਾ ਲਿਆ ਸੀ ਆਪ ਵੀ। ਉਸ ਤੋਂ ਬਾਅਦ ਫਿਰ ਇੱਧਰ ਪਾਕਿਸਤਾਨ ਫੜਿਆ ਗਿਆ ਸੀ, ਇੱਥੇ ਆਪਣੀ ਰੇਂਜਰ ਕੋਲ। ਇਹਨਾਂ ਫਿਰ ਉਹ ਜਸੂਸ ਕਰਕੇ ਜਿਵੇਂ ਉਹ ਕਰਦੇ ਨੇ, ਉਹ ਫਿਰ ਇੱਥੇ ਯੂਨੀਅਨ ਕੌਂਸਲ ਤੋਂ ਸਾਡਾ ਇੱਥੋਂ ਕਢਾਇਆ ਰਿਕਾਰਡ, ਉੱਥੇ ਗਿਆ ਤੇ ਫਿਰ ਉਹਨਾਂ ਨੇ ਆ ਇੱਥੇ ਮੱਥੇ ਤੇ ਨਾ ਮੌਕੇ ਦਮ ਤੱਕ ਮੇਰੇ ਵਾਲਦੇ ਰਿਹਾ ਚੰਨ ਤੇ ਤਾਰਾ ਪਾ ਦਿੱਤਾ ਸੀ ਤੇ ਉਹਨੂੰ ਮਿਟਾ ਕੇ ਉੱਥੇ ਮੋਹਰ ਲਾਤੀ ਸੀ ਪਾਕਿਸਤਾਨ ਨੇ। ਇਹਨਾਂ ਨੇ ਪਿਆਰ ਦੇ ਵਿੱਚ ਉਹ ਨਾਂ ਲਿਖਵਾ ਲਿਆ ਆਪਣੇ। ਹਾਂਜੀ, ਪਿਆਰ ਦੇ ਵਿੱਚ ਉਹਨਾਂ ਦੇ ਕੋਲ। ਹੋਏ ਵੇਖੋ ਜੀ ਕਿੱਡਾ ਪਿਆਰ ਮੁਹੱਬਤ ਦੀ ਕਹਾਣੀ ਸੀ ਹੈ। ਤੇ ਅਸੀਂ ਵੇਖੋ ਲੱਭਦੇ ਆਏ ਆ, ਸਾਨੂੰ ਕਮਲਜੀਤ ਸਿੰਘ ਉਹਨਾਂ ਦਾ ਪੋਤਰਾ ਹੀ ਹੈ ਬਾਬੇ ਦਾ। ਠੀਕ ਹੈ। ਤੇ ਉਹਨਾਂ ਨੇ ਸਾਨੂੰ ਭੇਜਿਆ ਕਿ ਯਾਰ ਉਹ ਫੈਮਿਲੀ ਨੂੰ ਲੱਭੋ, ਸਾਡਾ ਘਰ ਵਿਖਾਓ ਤੇ ਜਿਹੜਾ ਨਾ ਡੇਰਾ ਜਿੱਥੇ 3 ਮੋਗੇ ਪੈਂਦੇ ਸੀ ਉਹ ਵਿਖਾਓ। ਤੇ ਉਸ ਵਾਸਤੇ ਅਸੀਂ ਆਏ ਆ। ਤੇ ਤੁਹਾਡਾ ਕੋਈ WhatsApp ਨੰਬਰ ਹੈਗਾ? ਨਹੀਂ, ਸਾਡਾ ਅਸੀਂ ਮੋਬਾਈਲ ਤੇ ਦੂਸਰੇ ਸਾਦੇ ਰੱਖੇ। ਸਾਦੇ ਮੋਬਾਈਲ ਰੱਖੇ। ਚਲੋ ਜੀ, ਨੰਬਰ ਤੁਹਾਡਾ ਸਾਦਾ ਲੈ ਲੈਂਦੇ, ਤੁਹਾਡੇ ਨਾਲ ਸਾਦੇ ਨਾਲ ਗੱਲ ਕਰਨਗੇ। ਕੋਈ ਉਹ ਕਹਿੰਦੇ ਨੇ ਸਾਡਾ ਜਿਹੜਾ ਰਿਸ਼ਤਾ ਹੈ ਨਾ, ਜਿਹੜਾ ਅੱਜ ਤੋਂ 70 ਸਾਲ ਪਹਿਲਾਂ ਟੁੱਟ ਚੁੱਕਿਆ, ਉਹ ਦੁਬਾਰਾ ਜੁੜ ਜਾਵੇ, ਕਿਉਂਕਿ ਤੁਹਾਡੇ ਵਾਲਦ ਦੀਆਂ ਯਾਦਾਂ ਉਹ ਅੱਜ ਵੀ ਸੰਭਾਲ ਕੇ ਰੱਖੀਆਂ ਉਹਨਾਂ ਨੇ। ਤੇ ਤੁਹਾਡੇ ਵਾਲਦ ਕਹਾਣੀ ਸੁਣਾਉਂਦੇ ਰਹੇ ਨੇ ਆਪਣੇ ਯਾਰਾਂ ਦੀ? ਹਾਂਜੀ, ਮੈਂ ਉਹਨਾਂ ਦੇ ਕੋਲੋਂ ਸਾਰੀ ਆ, ਮੇਰੇ ਭਰਾ ਨਹੀਂ, ਮੈਂ ਪੁੱਛਦਾ ਰਹਿੰਦਾ ਹੁੰਦਾ। ਪੁੱਛਦੇ ਸੀ? ਮੈਂ ਪੁੱਛਦਾ ਰਹਿੰਦਾ ਹੁੰਦਾ। ਮਰਦੇ ਦਮ ਤੱਕ ਉਹਨਾਂ ਦੀਆਂ ਗੱਲਾਂ ਕਰਦੇ ਰਹੇ? ਕਰਦੇ ਰਹੇ। ਹੋਏ ਹਾਲਾਂਕਿ ਸਾਡਾ ਜਿਹੜਾ ਦਾਦਾ ਨਾ, ਉਹ 5 ਵਕਤ ਦਾ ਨਮਾਜ਼ੀ ਸੀ। ਇੱਕ ਸਾਡਾ ਦਾਦਾ, ਇੱਕ ਸਾਡੇ ਛੱਪੜ ਕੰਡੇ ਜਲਾਹ ਨੇ ਉਹਨਾਂ ਦਾ। ਇਹਨਾਂ ਨਾਲ ਸਿੱਖਾਂ ਦੇ ਨਮਾਜ਼ੀ ਸਨ। ਮੇਰੇ ਵਾਲਾ ਸਾਹਿਬ ਕਹਿੰਦੇ ਹੁੰਦੇ ਅਸੀਂ ਆਪਣੇ ਦਾਦੇ ਨੂੰ ਕਈ ਵਾਰ ਆਪਣੇ ਪਿਓ ਨੂੰ ਕਿਹਾ ਵੀ ਅੱਬਾ ਤੂੰ ਆ ਛੋਟੀ ਜੀ ਡੰਡੀ ਤੋਂ ਡੰਗਰ ਨਗਾ ਦੇਣਾ। ਉਹਨੇ ਕਿਹਾ ਮੇਰੀ ਸੁਣੋ ਗੱਲ, ਮੈਂ ਅੱਗੇ ਹੋਣਾ ਡੰਗਰ ਮੇਰੇ ਪਿੱਛੇ ਮੈਂ ਉਹੂ ਕਰਨਾ ਤੇ ਕੋਈ ਪੈਂਦਾ ਤੇ ਨਹੀਂ, ਝੱਲ ਜਿਹਦਾ ਲਾਮਾ ਤੇ ਨਹੀਂ ਆਏਗਾ, ਨੁਕਸਾਨ ਤੇ ਨਹੀਂ ਆਏਗਾ। ਵਾਹ ਜੀ ਵਾਹ। ਉਹ ਏਡਾ 5 ਵਕਤ ਦਾ ਪੱਕਾ ਨਮਾਜ਼ੀ ਸੀ। ਉਹਨੇ ਇਹ ਕਹਿਣਾ ਮੱਝਾਂ ਨੂੰ ਵੀ ਤੁਸੀਂ ਹੁਣ ਨਹਿਰ 'ਚ ਬਹਿ ਜਾਓ, ਮੈਂ ਨਮਾਜ਼ ਪੜ੍ਹਨ ਲੱਗਾ। ਉਹਨਾਂ ਉਨੀ ਚੀਜ਼ਾਂ ਨਹੀਂ ਹਿੱਲਣਾ, ਉਹਨਾਂ ਨਮਾਜ਼ ਪੜ੍ਹਨ ਲੱਗ ਪੈਣੀ, ਉਹਨਾਂ ਨਹਿਰ 'ਚ ਬਹਿ ਜਾਣ। ਵਾਹ ਜੀ ਵਾਹ। ਅੱਛਾ, ਤੁਹਾਡੇ ਵਾਲਦ ਜਿਹੜੀ ਚੂੜਗਾਣਾ ਮੰਡੀ ਹੈ, ਹਾਂਜੀ, ਉੱਥੇ ਵੀ ਸਰਦਾਰ ਗੁਰਬਖਸ਼ ਸਿੰਘ ਦੇ ਨਾਲ ਉੱਥੇ ਉਹਨਾਂ ਨੇ ਕੰਮ ਤੇ ਲਵਾਇਆ ਸੀ ਉਹਨੂੰ? ਹਾਂਜੀ, ਠੀਕ ਹੈ। ਉਹਦਾ ਨਾਲ ਹੀ ਉਹ ਪੜ੍ਹਦੇ ਵੀ ਰਹੇ ਨੇ, ਉਹਦੀ ਯਾਰੀ ਸੀ। ਠੀਕ ਹੈ। ਤੇ ਉਹਨਾਂ ਨੇ ਮੈਂ ਤੁਹਾਨੂੰ ਦੱਸਿਆ ਕਿ ਇੱਕ ਅਰਸਾ ਉਹਨਾਂ ਨਾਲ ਗੁਜ਼ਾਰਿਆ ਪਹਿਲੇ ਉਹਨਾਂ ਕੋਲ, ਫਿਰ ਉਹਨਾਂ ਦੇ ਨਾਲ ਉਹਨਾਂ ਦੇ ਘਰ ਕੰਮ ਰਹੇ ਨੇ। ਸਾਡੇ ਦਾਦੇ ਵਕਤ ਆ ਗਿਆ ਨਾ ਔਖਾ ਕਿ ਇਨਸਾਨ, ਉਹ ਬਿਮਾਰੀ ਆ ਗਈ ਇੱਕ, ਤੇ ਉਹ ਬਚਦੇ ਨਹੀਂ ਸਨ। ਉਹ ਫਿਰ ਉਹਦੀ ਵਜ੍ਹਾ ਕਰ ਉਹਨਾਂ ਦੇ ਘਰ ਨੌਕਰੀ ਤੇ ਲੱਗੇ। ਤੇ ਆ ਘਰ ਅਜੇ ਵੀ ਉਹਨਾਂ ਦਾ, ਉਹ ਚਬਾਰੇ ਵਾਲਾ ਅਜੇ ਵੀ, ਉਹ ਚਬਾਰੇ ਵਾਲੇ ਦੇ ਨੇ। ਇਹਨਾਂ ਨੂੰ ਦੱਸੋ ਥੋੜਾ ਜਿਹਾ ਵਿਖਾਏ ਜੇ ਨਾ, ਉਹ ਚਬਾਰੇ ਵਾਲਾ ਮਕਾਨ ਜਿਹੜਾ ਨੀਗਾ ਲੰਬੜੀ ਵਾਲਾ। ਨਹੀਂ ਲੰਬੜੀ ਵਾਲਾ ਕਿਉਂ? ਆ ਜਿਹੜਾ ਉਰਲਾ ਹੈ ਮਿਰਜ਼ਿਆਂ ਵਾਲਾ,
ਅੱਛਾ ਮਿਰਜ਼ਾਂ ਆਹੋ ਇਹਨਾਂ ਦੀਆਂ ਦੁਕਾਨਾਂ ਸਨ ਮੁਲਾਜ਼ਮ ਸਨ ਤੇ ਜਿਹੜਾ ਉਹ ਹਵੇਲੀ ਨਹੀਂ ਕਿ ਪੀਰ ਮਦਰ ਸ਼ਾਹਰਾਂ ਵਾਲੀ ਇਹ ਉਹਨਾਂ ਦੀ ਹਵੇਲੀ ਸੀ 4 ਮੱਝਾਂ ਇੱਥੇ ਵੱਜੀਆਂ ਹੁੰਦੀਆਂ ਚੌਂਤੜੇ 'ਚ ਆਈ ਗੱਲ ਸਮਝ ਇਹ ਮਕਾਨ ਅਜੇ ਵੀ ਉਸੇ ਤਰ੍ਹਾਂ ਉਹ ਇੱਟਾਂ ਨੇ ਉਸੇ ਤਰ੍ਹਾਂ ਹੀ ਬਣਿਆ ਉਹ ਸਿਰਫ ਬੈਠਕ ਹੀ ਅੱਗੇ ਸਹੀ ਕੀਤੀ ਜਿੱਥੋਂ ਅਸੀਂ ਆਏ ਨਾ ਚੌਂਕ ਚੋਂ ਨਾਲ ਇਹਨਾਂ ਦੇ ਭਾਈ ਨਾਲ ਘਰ ਦੇ ਨਾਲ ਹਾਂਜੀ ਚਲੋ ਜੀ ਉਹ ਵਿਖਾ ਦੇਣਾ ਸਾਨੂੰ ਘਰ ਇੱਕ ਵਾਰੀ ਜਾਣ ਲੱਗਿਆ ਉਹ ਵਿਖਾ ਦਿਆ ਜੀ ਜਿਹੜਾ ਸਰਦਾਰ ਕੋਲ ਲੈ ਕੇ ਨਾ ਚਾਬੀ ਉਹ ਵਿਖਾ ਦੇ ਉਹਦੇ ਉਵੇਂ ਬਣਿਆ ਉਹਦੇ ਇੰਜ ਹੱਥ ਮਾਰ ਕੇ ਨਾ ਉਹ ਤੁਹਾਨੂੰ ਨਹੀਂ ਪਤਾ ਲੱਗਣਾ ਅਸੀਂ ਉਦੋਂ ਥੱਲੇ ਚੱਲ ਜਾਈਏ ਨਾ ਤੇ ਉਹ ਦੂਸਰੇ ਘਰੋਂ ਨਿਕਲ ਜਾਈਦਾ ਬਾਹਰ ਅੱਛਾ ਇਹ ਸਿਸਟਮ ਦਾ ਬਣਿਆ ਸੁਰੰਗਾਂ ਬਣੀਆਂ ਸੀ ਵਿੱਚ ਸੁਰੰਗਾਂ ਬਣੀਆਂ ਵਾਹ ਜੀ ਵਾਹ ਇਹ ਬਣਾਉਂਦੇ ਹੀ ਐਵੇਂ ਅੱਛਾ ਵਾਲਾ ਸਾਹਿਬ ਤੁਹਾਡੇ ਕੀ ਦੱਸਦੇ ਨੇ ਇਹਨਾਂ ਦੀ ਜ਼ਮੀਨ ਭਾਂਡਾ ਵਾਵਾ ਸੀ ਇਹ ਸਰਦਾਰ ਮਾਲਕ ਸਨ ਅੱਛਾ ਮਾਲਕ ਸਨ ਹਾਂਜੀ ਵਾਹ ਜੀ ਵਾਹ ਲੜਾਈ ਝਗੜਾ ਤੇ ਨਹੀਂ ਸੀ ਹੈ ਨਹੀਂ ਲੜਾਈ ਝਗੜਾ ਕੋਈ ਉੱਥੇ ਕਿਹੜੇ ਪਿੰਡ ਜਾ ਕੇ ਇੱਥੇ ਜਿੰਨੇ ਵੀ ਸਨ ਨਾ ਬੜੇ ਪੁਰਸਕੂਨ ਸਨ ਪੁਰਸਕੂਨ ਰਹਿੰਦੇ ਸਿਰਫ ਇਹਨਾਂ ਵਿੱਚ ਚੌਧਰੀ ਸਾਰਿਆਂ ਨਾਲੋਂ ਵੱਡਾ ਜਿਹੜਾ ਸੀ ਉਹ ਪਾਲਾ ਸਿੰਘ ਸੀ ਜਿਹਦਾ ਉਹ ਜੱਟਾਂ ਦੇ ਡੇਰੇ ਕੋ ਡੇਰਾ ਨਹੀਂ ਬਾਬਾ ਕਹਿੰਦਾ ਉਹ ਹੈ ਤੇ ਪਤਲਾ ਛੀਜਗੜਾ ਜੇ ਪਰ ਉਹ ਉਂਤਰਾ ਸੀ ਅੱਛਾ ਉਂਤਰਾ ਸੀ ਉਹ ਜਿਹੜਾ ਅਸੀਂ ਵੀ ਦੱਸੇ ਗਈ ਸੀ ਚੋਰੀ ਚਕਾਰੀ ਵੀ ਕਰਦੇ ਸੀ ਬਦਮਾਸ਼ ਬੰਦਾ ਸੀ ਤੇ ਚੌਧਰੀ ਵੀ ਸੀ ਅੱਛਾ ਇਹ ਆਪਣੇ ਜੌਬ ਪੇਸ਼ਾ ਸੀ ਨਾ ਵੇਖੋ ਨਾ ਇਹਨਾਂ ਦੇ ਨਾਂ ਨੇ ਮਦਾਰ ਸਿੰਘ ਇਹ ਵੀ ਸਿੱਖਾਂ ਦਾ ਪਿੰਡ ਅੱਛਾ ਮਿਰਜ਼ਾ ਸਿੰਘ ਉਹ ਵੀ ਸਿੱਖਾਂ ਦਾ ਵਰਨ ਸਿੰਘ ਇਹ ਵੀ ਸਿੱਖ ਦੇ ਨਾਂ ਤੋਂ ਧੰਤ ਸਿੰਘ ਇਹ ਵੀ ਸਿੱਖ ਦੇ ਨਾਂ ਤੋਂ ਸ਼ਾਮ ਸਿੰਘ ਇਹ ਵੀ ਸਿੱਖ ਦੇ ਨਾਂ ਜੰਡਿਆਲਾ ਸ਼ੇਰ ਖਾਨ ਉਹ ਪਠਾਨਾਂ ਦਾ ਸੀ ਉਹ ਵਸਿੰਦੇ ਨੇ ਸਹੀ ਹੋ ਗਿਆ ਮੇਰੇ ਵਾਲ ਸਾਹਿਬ ਦੱਸਦੇ ਨੇ ਇਹ ਜਿਹੜੇ ਸਿੱਖਾਂ ਦੇ ਪਿੰਡ ਸਨ ਜਦੋਂ ਇੱਥੇ ਕੋਈ ਵਾਦੀ ਭੇਟ ਹੁੰਦੀ ਸਭ ਤੋਂ ਵੱਡਾ ਪਿੰਡ ਸਾਡਾ ਸੀ ਉਹ ਜਿਹੜੀ ਬੈਠਕ ਨਹੀਂ ਹੈਗੀ ਸਾਹਮਣੀ ਉਹ ਲਾਲ ਖਾਂ ਦੀ ਉੱਥੇ ਆਣ ਕੇ ਪਾਲਾ ਸਿੰਘ ਬਹਿੰਦਾ ਸੀ ਇਹ ਚੌਧਰੀ ਸੀ ਜਿਹੜਾ ਕੋਈ ਜਦੋਂ ਮੱਝ ਗਾਂ ਨਿਕਲ ਜਾਂਦੀ ਸੀ ਨਾ ਉੱਥੇ ਉਹਨਾਂ ਦਾ ਫੈਸਲਾ ਹੁੰਦਾ ਸੀ ਅੱਛਾ ਜਿੱਥੇ ਪਹਿਲਾਂ ਤਸਵੀਰ ਲਾਈ ਆ ਜਿੱਥੇ ਪਹਿਲਾਂ ਤਸਵੀਰ ਇਹ ਜਿਹੜਾ ਪਾਲਾ ਸਿੰਘ ਸੀ ਨਾ ਇਹਦਾ ਘਰ ਹੈਗਾ ਸੀ ਉਹ ਜਿਹੜਾ ਨਹੀਂ ਗਾ ਜਿੱਥੇ ਉਹ ਮੁੰਡੇ ਨੇ ਲਾਇਆ ਮਜੀਦ ਨੇ ਅੱਡਾ ਉਹ ਜਿੱਥੇ ਆ ਇਹਨਾਂ ਨੇ ਪੈ ਵੇਚਦੇ ਨੇ ਉਹ ਸਾਹਮਣਾ ਸਾਰਾ ਘਰ ਪਾਲਾ ਸਿੰਘ ਦਾ ਸੀ ਤੇ ਉਹ ਇਹ ਗੁਰਦੁਆਰੇ 'ਚ ਉਹ ਇਹ ਪਤਾ ਹੀ ਕਰਦੇ ਸਨ ਇਹ ਜਿਹੜਾ ਸੀ ਨਾ ਪਾਲਾ ਸਿੰਘ ਇਹ ਸਭ ਤੋਂ ਸਖਤ ਸੀ ਇਹ ਅੱਛਾ ਤੇ ਚੌਧਰੀ ਸੀ ਬੰਦਾ ਇਹਦੀ ਉਹਨਾਂ ਨਾਲ ਥੋੜੀ ਜ਼ਮੀਨ ਜ਼ਿਆਦਾ ਸੀ 4 ਹਲ ਵਗਦੇ ਸਨ 4 ਸਾਈ ਸਨ ਅੱਛਾ 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 ਹਾਂਜੀ ਤੇ ਜ਼ਮੀਨ ਇਹਨਾਂ ਦੀ ਵੀ ਬਾਬਾ ਸੀ ਇਹ ਚਾਚੇ ਬਾਬੇ ਦੇ ਸਨ ਅੱਛਾ ਚਾਚੇ ਬਾਬੇ ਦੇ ਸਨ ਇਹ ਦੋਵੇਂ ਚਾਚੇ ਬਾਬੇ ਦੇ ਘਰ ਕਰਾਂ ਸਹੀ ਹੋ ਗਿਆ ਅੱਛਾ ਬਜ਼ੁਰਗ ਕੀ ਦੱਸਦੇ ਨੇ ਕਰਨਾਲ ਦੇ ਵਿੱਚ ਜਾ ਕੇ ਬਾਅਦ ਹੋਏ ਸੀ ਹਾਂਜੀ ਅੱਛਾ ਮੋੜ ਕੇ ਕਹਿੰਦੇ ਨੇ ਖੱਤ ਪੱਤਰ ਵੀ ਆਉਂਦੇ ਰਹੇ ਨੇ ਹਾਂਜੀ ਇਹਨਾਂ ਨੂੰ ਤੁਹਾਡੇ ਘਰ ਵਾਲਿਆਂ ਨੂੰ ਭੇਜਦੇ ਰਹੇ ਨੇ ਤੁਹਾਡੇ ਵਾਲਦ ਨੂੰ ਉਹ ਤੇ ਫਿਰ ਆਖਰੀ ਖੱਤ ਜਿਹੜਾ ਸੀ ਨਾ 1971 ਦੀ ਜੰਗ ਹੋਈ ਹੈ ਨਾ ਉਦੋਂ ਉਹਨਾਂ ਨੇ ਫਿਰ ਆਖਰੀ ਖੱਤ ਪਾਇਆ ਸੀ ਉਧਰੋਂ ਕਿ ਸਾਨੂੰ ਪੁਲਿਸ ਤੰਗ ਕਰਦੀ ਹੈ ਹੁਣ ਤੁਸੀਂ ਖੱਤ ਨਾ ਪਾਇਓ ਉਸ ਤੋਂ ਬਾਅਦ ਕਹਿੰਦੇ ਰਾਬਤਾ ਸਾਡਾ ਟੁੱਟ ਗਿਆ 71 ਦੇ ਵੇਲੇ ਰਾਬਤਾ ਟੁੱਟਿਆ ਉਸ ਤੋਂ ਬਾਅਦ ਫਿਰ ਮੇਰੇ ਵਾਲ ਸਾਹਿਬ ਜਿਹੜੇ ਸਨ ਨਾ ਉਹ ਹਟੇ ਯਾਨੀ ਕਿ ਫਿਰ ਨਹੀਂ ਦੁਬਾਰਾ ਕੋਈ ਨਹੀਂ ਲੱਗਾ ਪਿੱਛਾ ਨਾ ਫਿਰ ਉਹ ਇਸ ਕੰਮ ਤੋਂ ਪਿੱਛਾ ਆ ਗਏ ਅੱਛਾ ਅੱਛਾ ਤੇ ਉਹ ਜੋ ਮੇਰੇ ਵਾਲ ਸਾਹਿਬ ਨੇ ਜਿੰਨੀ ਕੁ ਫਿਰ ਬਲੈਕ ਵੀ ਕੀਤੀ ਬਣਾਇਆ ਕੱਕ ਨਹੀਂ ਅੱਛਾ ਨਹੀਂ ਬਣਾਇਆ ਕੁਝ ਵੀ ਨਹੀਂ ਬਣਾਇਆ ਉਹਦੇ ਨਾਲ ਦੇ ਪਤਾ ਕੀ ਗੱਲ ਸੀ ਮੇਰੇ ਵਾਲਾ ਸਾਹਿਬ ਦਾ ਇੱਕ ਅਕੀਦਾ ਸੀ ਸੁਪਰੀਡੈਂਟ ਭਾਵੇਂ ਡਿਪਟੀ ਵੀ ਬੈਠਾ ਉਹਦੇ ਸਾਹਮਣੇ ਗੱਲ ਕਰਨੀ ਹੈ ਸਾਫ਼ ਪੁੱਤਰ ਨੇ ਗੁਨਾਹ ਕੀਤਾ ਤੇ ਸੌਂ ਨਹੀਂ ਚੁੱਕਣੀ ਉਹਦਾ ਵੀ ਪੂਰਾ ਉਹਨਾਂ ਨੇ ਧਿਆਨ ਦੇਣਾ ਭਾਵੇਂ ਕੁਛ ਵੀ ਹੋਏ ਭਾਵੇਂ ਪਾਣੀ ਸਮੁੰਦਰ ਵੀ ਲੰਘ ਜਾਣ ਇਹਨੂੰ ਭਾਵੇਂ ਫਾਇਲ ਲਾ ਦੇ ਇਹ ਨਹੀਂ ਕਰਨਾ ਗੱਲ ਦੇ ਪੱਕੇ ਸਨ ਹਾਂਜੀ ਸੱਚੇ ਇਨਸਾਨ ਗੱਲ ਵੀ ਕਰਨੀ ਗਾਲ ਨਹੀਂ ਕਰਨੀ ਸਗੋਂ ਅਜੇ ਇੱਕ ਤੁਹਾਡੇ ਕੋਲ ਬੰਦਾ ਬੈਠਾ ਇਹਦੀ ਗੱਲ ਕਰਨੀ ਹੈ ਤੇ ਬਾਹਰ ਚੱਲ ਜਾਣਾ ਉੱਥੇ ਜਾ ਕੇ ਉਹਨੂੰ ਗਾਲ ਕੱਢ ਦੇਣੀ ਉਹਨੇ ਕਹਿਣਾ ਨਾ ਉਹ ਗਾਲ ਸਾਨੂੰ ਤੂੰ ਉਹਨੂੰ ਨਹੀਂ ਕੱਢਦਾ ਸਾਨੂੰ ਕੱਢਣ ਦੀ ਜੇ ਕੱਢਣੀ ਉਹਦੇ ਤੇ ਮੂੰਹ ਤੇ ਕੱਢ ਵਾਹ ਕਮਾਲ ਹੈ ਜੀ ਹੈ ਫਿਰ ਬੇਈਮਾਨੀ ਦੇ ਕੰਮ 'ਚੋਂ ਬੇਈਮਾਨੀ ਨਹੀਂ ਕੀਤੀ 75 ਕਿਲੋ ਸੋਨਾ ਕਹਿੰਦੇ ਸੀ ਉਹਨਾਂ ਨੇ ਵਾਪਸ ਉਹਨੂੰ ਫਿਰ ਉਹ ਜਦੋਂ ਸਦਰ ਯੂਬ ਨੇ ਕਹਿੰਦਾ ਫੜ ਲਵੋ ਸਾਰੇ ਬ੍ਰੇਕਰ ਮੇਰਾ ਵਾਲਾ ਸਾਹਿਬ ਜਿਹੜੇ ਆਪਣੇ ਟਿਕਾਣੇ ਤੇ ਲਾਇਆ ਸਨ ਉਹ ਸੇਠ ਦਾ ਮਾਲ ਸੀ ਉਹ ਸੇਠ ਨੇ ਅਜੇ ਮੇਰੇ ਵਾਲ ਸਾਹਿਬ ਨੇ ਮੈਨੂੰ ਦੱਸਿਆ ਵੀ ਕਿ ਉਹਨੇ ਕਿਹਾ ਉਹਨੇ ਸਾਨੂੰ ਉਹਨੇ ਮੈਨੂੰ ਇਹ ਵੀ ਗੱਲ ਕਹੀ ਵੀ ਬਾਰਡਰ ਖੁੱਲ ਗਏ ਨੇ ਆਜਾ ਕੰਮ ਤੇ ਜੇ ਸੋਨਾ ਫੜਿਆ ਗਿਆ ਸੀ ਉਹਨੂੰ ਕਹਿ ਵੀ ਸਕਦਾ ਸੀ ਯਾਰ ਮੈਂ ਸੁੱਟ ਕੇ ਭੱਜਿਆ ਵਾਂ ਯਾਰ ਨਹੀਂ ਮੈਂ ਮਾਲ ਟਿਕਾਣੇ ਲਾਤਾ ਸੀ ਸੇਠ ਤੈਨੂੰ ਆਣ ਕੇ ਮਾਲ ਦੇਣਾ ਵਾਹ ਦੇ ਦਿੱਤਾ ਫਿਰ ਦੇਤਾ ਵਾਹ ਬਈ ਵਾਹ ਐਵੇਂ ਦਾ ਇਮਾਨਦਾਰ ਬੰਦਾ ਲੱਭਦਾ ਕੋਈ ਲੇਕਿਨ ਨਾ ਵੇਖ ਲਓ ਉਹਨਾਂ ਦਾ ਬਲੈਕੀਆ ਮਸ਼ਹੂਰ ਹੋਇਆ ਹੈ ਤੇ ਜਿਹੜੀ ਰਹਿੰਦੀ ਖੁਦੀ ਸੀ ਕਮਾਈ ਲਿਆਂਦੀ ਬਲੈਕ ਦੀ ਉਹ ਸਾਡੇ ਪਿੰਡ ਇੱਕ ਰਾਈ ਨਾਮਾ ਨਗਾਰ ਸੀ ਸਮਝਾਣ ਉਹਨੂੰ ਕਹਿੰਦੇ ਸਾਂ ਉਹਦੇ ਕੋਲ ਲਿਆਂਦੀ ਤੇ ਉਹਦੇ ਵਿੱਚ ਇੱਕੋ ਪੈਸਾ ਜਿੰਨਾ ਸੀ ਉਹ ਸਾਰਾ ਪੈਸਾ ਉਹਨੇ ਦੁਕਾਨ ਪਾਈ ਕਰ ਜੂਆ ਖੇਡਿਆ ਹਰਾ ਲਿਆ ਤੇ ਮੁੜ ਕੇ ਉਹਨੂੰ ਕਹਿੰਦਾ ਯਾਰ ਤੂੰ ਮੇਰਾ ਸੱਜਣ ਹੈ ਤੇ ਮੈਂ ਤੇਰੀ ਸਾਰੀ ਬਲੈਕ ਦੀ ਕਮਾਈ ਰਾਤੀ ਤੇ ਹੁਣ ਉਹਨੇ ਕਿਹਾ ਮੈਨੂੰ ਛਿੱਤਰ ਮਾਰਨੀ ਤੇ ਅੰਦਰ ਬੈ ਕੇ ਮਾਰੀ ਬਾਹਰ ਦੁਨੀਆ ਨੇ ਭੂਸਿਆ ਤੇ ਹੁਣ ਮੈਂ ਛਿੱਤਰ ਮਾਰਾਂ ਸੱਜਣ ਵੇਖ ਲਓ ਜੀ ਬੜੀ ਵਧੀਆ ਲੱਗਾ ਜੀ ਤੁਹਾਡੇ ਕੋਲ ਪੁਰਾਣੀਆਂ ਗੱਲਾਂ ਸੁਣ ਕੇ ਇਹ ਗੱਲਾਂ ਜਿਹੜੀਆਂ ਨੇ ਤੁਹਾਡੀਆਂ ਸਾਰੀਆਂ ਉਸ ਫੈਮਿਲੀ ਕੋਲ ਜਾਣੀਆਂ ਨੇ ਤੇ ਤੁਸੀਂ ਕੋਈ ਉਹਨਾਂ ਬਾਰੇ ਕੋਈ ਪੈਗਾਮ ਦਵੋ ਤੁਹਾਡੇ ਵਾਲਦ ਉਹਨਾਂ ਨੂੰ ਯਾਦ ਕਰਦੇ ਰਹੇ ਨੇ ਹਾਂ ਕਰਦੇ ਰਹੇ ਨੇ ਤੇ ਤੁਹਾਡਾ ਵੀ ਦਿਲ ਕਰਦਾ ਰਿਹਾ ਕਿ ਉਸ ਫੈਮਿਲੀ ਨਾਲ ਰਾਬਤਾ ਹੋਵੇ
ਉਹ ਪਤਾ ਕੀ ਗੱਲ ਹੈ, ਮੇਰੇ ਵਾਲਦ ਸਾਹਿਬ ਕਹਿੰਦੇ ਰਹੇ ਨੇ ਸਾਡਾ ਕਰਦਾ ਤੇ ਰਿਹਾ ਦੇ ਹੁਣ ਮੈਨੂੰ 2 ਵਾਰ ਇੱਕ ਦਾ ਵਾ ਤੇ ਬੁੱਢੇ ਨੇ ਅੱਜ ਦੇ ਕੋਲ ਨਾ ਮੈਂ ਕਿ ਇੱਥੇ ਬੰਦੇ ਦੇ ਨਾਲ ਗੱਲ ਪੈ ਗਿਆ ਸਾਂ ਉਹਨੂੰ ਮਾਰਿਆ, ਮੇਰੇ ਅੱਬੇ ਨੇ ਫਿਰ ਇੱਥੇ ਬਾਰਡਰ ਤੇ ਘਲਾਤਾ ਸੀ। ਉਹ ਜੱਟ ਕੋਲ ਨਾਲ ਮਰਿਆ, ਉਹ ਜੱਟ ਵੀ ਨਾਇਆ ਸੀ, ਉਹ ਮੇਰੇ ਬੁੱਢੇ ਦਾ ਬੜਾ ਬੇਲੀ ਸੀ। ਉਹ ਮੁਰੱਬੇ 2 ਮੁਰੱਬਿਆਂ ਦੇ ਨਾ ਆ ਜਦੋਂ ਜਾਈਏ ਨਾ ਦਫਾ ਲੰਘ ਜੀ ਅਗਲੇ ਬੰਨੇ ਆ ਛੱਟਾ ਤਾਲਣਾ ਇੱਥੇ ਬੈਠੀ ਇਹਦੇ ਸਾਹਮਣੇ ਦੇਖ ਰਿਹਾ, ਉਹ ਸਿੱਖ ਕੰਮ ਕਰਦੇ ਤਾਰ ਲੱਗੀ ਹੈ ਨਾ ਜਿਹੜੀ ਸਾਡੀ ਉਹਦੀ ਹਵੇਲੀ 'ਚ ਬੈਠਾ ਸਾਹਮਣੇ ਦੇ ਮੈਂ ਉੱਥੇ ਮਹੀਨਾ ਕਰਾਇਆ ਗਿਆ। ਉਹ ਵੀ ਮੈਨੂੰ ਦੱਸ ਦਿੰਦਾ ਸੀ, ਉਹ ਇਹ ਤੇ ਅੱਬਾ ਮੇਰਾ ਇਕੱਠੇ ਇੰਝ ਹੀ ਸਨ, ਉਹ ਦੋਵੇਂ ਕੰਮ ਕਰਦੇ। ਵਾਹ ਜੀ ਵਾਹ, ਵੇਖ ਲਓ ਜਿਨ੍ਹਾਂ ਨਾਲ ਉਹਨਾਂ ਟਾਈਮ ਗੁਜ਼ਾਰਿਆ ਉਹ ਲੋਕ ਅੱਜ ਵੀ ਉਹਨਾਂ ਨੂੰ ਯਾਦ ਕਰਦੇ ਨੇ। ਅੱਛੇ ਇਨਸਾਨ ਨੂੰ ਬੰਦਾ ਯਾਦ ਕਰਦਾ ਹੈ ਨਾ। ਤੇ ਵੇਖੋ ਹੁਣ ਉਹਨਾਂ ਦੇ ਪੋਤੇ ਨੇ, ਉਹਨਾਂ ਨੂੰ ਕੀ ਸੀ ਲੈਣ ਦੇਣ ਉਹਨਾਂ ਦੇ ਨਾਲ, ਉਹਨਾਂ ਦੇ ਦਾਦੇ ਦਾ ਜੋੜ ਸੀ ਉਹਨਾਂ ਦੇ ਨਾਲ, ਲੇਕਿਨ ਉਹਨਾਂ ਨੇ ਅੱਜ ਵੀ ਉਹਨਾਂ ਨੇ ਕਿਹਾ ਜੀ ਸਾਨੂੰ ਉਹ ਖਾਨਦਾਨ ਮਿਲਾਓ, ਸਾਨੂੰ ਉਹ ਪਿੰਡ ਵਿਖਾ ਦਿਓ ਜਿਹਦੇ ਨਾਲ ਸਾਡੇ ਬਜ਼ੁਰਗਾਂ ਦਾ ਟਾਈਮ ਲੰਘਿਆ, ਉਹ ਵੀ ਨਹੀਂ ਭੁੱਲੇ ਕਿਉਂਕਿ ਉਹਨਾਂ ਦੇ ਬਜ਼ੁਰਗ ਵੀ ਗੱਲਾਂ ਸੁਣਾਉਂਦੇ ਹੋਣੇ ਨੇ ਜਿਵੇਂ ਤੁਹਾਨੂੰ ਸੁਣਾਉਂਦੇ ਨੇ। ਚਲੋ ਜੀ, ਤੋਂ ਜ਼ਿਆਦਾਤਰ ਵੀ ਨਾ ਸਾਡੀ ਇੱਕ ਬਾਕੀ ਮੇਰੇ ਚਾਚੇ ਵਿਚਾਰੇ ਫੌਤ ਹੋ ਗਏ ਨੇ ਤਿੰਨੇ, ਅੱਬਾ ਤੇ ਚਾਚੇ ਉਹ ਵੀ ਫੌਤ ਹੋ ਗਏ ਨੇ। ਮੇਰੀਆਂ ਫੁੱਫੀਆਂ ਤੋਂ ਇੱਕ ਮੇਰੀ ਫੁੱਫੀ ਜਿੰਦਾ ਹੈ। ਅੱਛਾ, ਉਹ ਉਹਨਾਂ ਦੀ ਇੱਚੀ ਵਿੱਚੀ ਪੁੱਟ ਕੇ ਰੱਖ ਦੇਗੀ ਸਾਹਮਣੇ। ਉਹ ਕਿੱਥੇ ਰਹਿੰਦੇ ਨੇ? ਉਹ ਸ਼ੇਖਪੁਰੇ ਹੁੰਦੀ ਹੈ। ਅੱਛਾ, ਸ਼ੇਖਪੁਰੇ। ਉਹਨਾਂ ਦੀ ਕਿੰਨੀ ਕੁ ਉਮਰ ਹੈ? ਉਹਨਾਂ ਦੀ ਉਮਰ ਮੇਰਾ ਖਿਆਲ ਅੱਬੇ ਤਾਂ ਛੋਟੀ ਸੀ ਨਾ, ਉਹਨਾਂ ਦੀ ਮੇਰਾ ਹਾਲ 80 90 ਦੇ ਲਾਗੇ ਲੱਗਣ ਵਾਲੀ ਹੋਣੀ। ਅੱਛਾ, ਸੌਂਦੀ ਠੀਕ ਹੈ? ਠੀਕ ਹੈ, ਬਿਲਕੁਲ। ਇਹਨਾਂ ਤੁਹਾਡੀ ਗੱਲ ਹੋ ਜਾਏਗੀ, ਫਿਰ ਤੁਸੀਂ ਆਪਸ 'ਚ ਫੁੱਫੀ ਨਾਲ ਗੱਲ ਕਰਵਾ ਦੇਣਾ ਉਹਨਾਂ ਦੀ, ਤੇ ਉਹਨਾਂ ਦੀਆਂ ਯਾਦਾਂ ਤਾਜ਼ੀਆਂ ਹੋ ਜਾਣਗੀਆਂ। ਤੁਹਾਡੀ ਅਸੀਂ ਚਲੋ ਵੀਡੀਓ ਬਣਾ ਲਈ, ਉਸ ਤੋਂ ਬਾਅਦ ਹੁਣ ਜਾਂਦੇ ਆ ਪੈਲੀਆਂ ਵੱਲ, ਤੇ ਉਹ ਜਿਹੜਾ ਘਰ ਹੈ ਉਹ ਬਣਾਉਂਦੇ ਆ ਵੀਡੀਓ, ਤੇ ਉਹਨਾਂ ਨੂੰ ਭੇਜ ਦਿਆਂਗੇ। ਤੁਸੀਂ ਆਪਣਾ ਮੈਨੂੰ ਬਸ ਨੰਬਰ ਲਿਖਵਾ ਦੇਣਾ, ਤੇ ਇਨਸ਼ਾਅੱਲਾ ਉਹਦੇ ਨਾਲ ਰਾਬਤਾ ਤੁਹਾਡਾ ਹੋ ਜਾਏਗਾ। ਜੀ, ਇਹ ਤੁਹਾਡੇ ਵਾਲਦ ਸਾਹਿਬ ਦੀ ਤਸਵੀਰ ਹੈ ਜੀ, ਬਾਬਾ ਬਸ਼ੀਰ ਸ਼ਰੀਫ, ਉਹਨਾਂ ਦੀ ਤਸਵੀਰ ਹੈ, ਉਹਨਾਂ ਦੇ ਬੇਟੇ ਨੇ। ਅੱਛਾ, ਇਹ ਕਿਹੜੇ ਸੰਨ 'ਚ ਫੌਤ ਹੋਏ ਸੀ? 2005 'ਚ। ਤੇ ਇਹਨਾਂ ਦੇ ਜਿਹੜੇ ਯਾਰ ਸਨ ਸਰਦਾਰ ਗੁਰਬਖਸ਼ ਸਿੰਘ, ਉਹ ਵੀ 2005 'ਚ ਹੀ ਫੌਤ ਹੋਏ ਨੇ। ਵੇਖ ਲਓ ਜੀ, ਅੱਜ ਪਤਾ ਲੱਗਿਆ ਕਿ ਇਕੱਠੇ ਹੀ ਇੱਕ ਸਾਲ ਫੌਤ ਹੋਏ ਨੇ ਦੋਨੇ ਯਾਰ ਜਿਹੜੇ ਨੇ। ਅੱਛਾ, ਇਹ ਨੇ ਘਰ ਤੁਹਾਡੇ, ਇਹ ਮਹੱਲਾ ਸੀ? ਅੱਛਾ, ਇਹ ਗਲੀ ਤੁਹਾਡੀ ਹੈ, ਇੱਧਰ ਹੈ ਸਨ, ਤੇ ਪਿਛਲੀ ਸਾਈਡ ਤੁਹਾਡੇ ਤੋਂ ਪਿਛਲੀ ਸਾਈਡ? ਅੱਛਾ, ਉਹਨਾਂ ਦੇ ਘਰ ਸੀ। ਅੱਛਾ, ਮੇਨ ਨੂੰ ਲੱਗਦਾ ਸੀ ਉਹ ਘਰ। ਵਾਹ ਜੀ ਵਾਹ, ਗੁਆਂਢੀ ਸੀ ਤੁਸੀਂ? ਵਾਹ ਜੀ ਵਾਹ। ਚਲੋ ਜੀ, ਵਿਖਾਓ ਸਾਨੂੰ ਉਹ ਘਰ ਵੀ, ਆ ਜਾਓ ਜੀ। ਅੱਛਾ, ਇਹ ਜਿਹੜੀ ਜਗ੍ਹਾ ਤੇ ਹੁਣ ਅਸੀਂ ਖੜੇ ਆ, ਹਾਂਜੀ, ਇਹ ਸਰਦਾਰ ਗੁਰਬਖਸ਼ ਸਿੰਘ ਉਹਨਾਂ ਦੀ ਹਵੇਲੀ ਸੀ? ਹਾਂਜੀ, ਆ ਆਪਣੇ ਪਾਪਾ ਨੂੰ ਭੇਜੀ ਜੀ, ਪੂਰੀ ਸੋਨੇ ਦੇ ਉੱਤੇ ਹਵੇਲੀ ਸੀ ਵਾਲੀ, ਡੰਗਰ ਦੇ ਮਾਲ ਹੁੰਦਾ ਸੀ। ਤੇ ਇਹ ਵਾਲੀ ਸਾਈਡ ਤੇ ਇਹ ਘਰ ਸੀ, ਇਹ ਸਾਹਮਣੇ ਜਿੱਥੇ ਹੁਣ ਟਾਇਲ ਲੱਗੀ। ਹਾਂਜੀ, ਇਹ ਘਰ ਸੀ। ਹਾਂ, ਇਹਦੇ ਵਿੱਚ ਵਾਲੇ ਪੁਰਾਣੀ ਇਮਾਰਤ ਹੈਗੀ ਹੈ? ਹਾਂਜੀ, ਆ ਇਹ ਪੁਰਾਣੀ ਇਮਾਰਤ ਹੈਗੀ, ਅੰਦਰ ਜਾਵਾਂਗੇ ਨਾ ਜਦੋਂ ਪਤਾ ਲੱਗ ਜਾਏਗਾ ਪੁਰਾਣੀ। ਇਹ ਵੀ ਬਾਬਾ ਖੁੱਲੀ ਜਗ੍ਹਾ ਸੀ? ਬੜੀ ਖੁੱਲੀ ਜਗ੍ਹਾ ਸੀ, ਅੰਦਰ ਤੇ ਆਓ। ਚਾਰੇ ਤੇ ਵੇਖੋ, ਸਕੂਲ ਬਣ ਰਿਹਾ ਹੁਣ। ਹਾਂਜੀ, ਸਕੂਲ ਬੱਚਿਆਂ ਦਾ। ਹਾਂਜੀ, ਸਕੂਲ ਬਣ ਰਿਹਾ, ਸਕੂਲ ਬਣ ਰਿਹਾ। ਵਾਹ ਜੀ ਵਾਹ, ਇਹ ਕੋਈ ਸਰਦਾਰ ਜੀ ਤੁਹਾਡੇ ਪੁਰਖਿਆਂ ਦੀ ਹਵੇਲੀ ਸੀ ਤੁਹਾਡੀ? ਹਾਂਜੀ, ਇਹ ਜੀ ਸਰਦਾਰ ਜੀ ਤੁਹਾਡਾ ਜਿਹੜਾ ਘਰ ਸੀ, ਸਰਦਾਰ ਗੁਰਬਖਸ਼ ਸਿੰਘ ਦਾ ਨਾਂ ਦਾ ਘਰ, ਹੁਣ ਤੇ ਇਸ ਟਾਈਮ ਟੈਲਿੰਗ ਵਗੈਰਾ ਲੱਗ ਗਈ ਇੱਥੇ, ਬੜਾ ਫਸਟ ਕਲਾਸ ਹੋ ਗਿਆ। ਉਦੋਂ ਵੀ ਇਹ ਪੱਕਾ ਮਕਾਨ ਸੀ, ਇਹੀ ਰਸਤਾ ਸੀ ਇਹਦਾ, ਤੇ ਦਰਵਾਜ਼ੇ ਜਿਹੜੇ ਨੇ ਉਹੀ ਨੇ ਪੁਰਾਣੇ? ਨਹੀਂ, ਹਾਂਜੀ, ਅੱਛਾ, ਉਹੀ ਦਰਵਾਜ਼ੇ ਪੁਰਾਣੇ ਨੇ। ਵਾਹ ਜੀ ਵਾਹ। ਅੱਜ ਨੂੰ ਜਾਣਾ? ਉਹ ਸਾਹਮਣੇ ਇਹ ਵੀ ਪੁਰਾਣਾ ਦਰਵਾਜ਼ਾ ਦੇਖੋ, ਤੁਹਾਡੇ ਬਜ਼ੁਰਗਾਂ ਦੇ ਵਕਤਾਂ ਦਾ ਬਣਾਉਂਦੇ ਸਨ। ਲਾਹੌਰ ਹੀ ਮੈਂ ਵੇਖਿਆ ਨਾ, ਮੋਤੀ ਦਰਵਾਜ਼ੇ ਅੰਦਰ ਦੀ ਸਾਈਡ ਹੈ ਜੀ, ਬਿਲਕੁਲ ਪੁਰਾਣੀ ਉਹ ਹੀ ਇਹਨਾਂ ਦੀ ਇਮਾਰਤ ਜੀ। ਅੱਛਾ, ਇਹ ਨਹੀਂ ਬਦਲੀ। ਵਾਹ ਜੀ ਵਾਹ। ਇਹ ਫੱਟੇ ਲੱਗੇ ਪੁਰਾਣੇ ਵਕਤਾਂ ਦੇ ਦਿਹਾੜੇ। ਇਹ ਪੌੜੀਆਂ ਜਿਹੜੀਆਂ, ਹਾਂਜੀ, ਇਹ ਮੰਦਰ ਚੁਬਾਰੇ ਨੂੰ ਜਾਂਦੀਆਂ ਸੀ ਤੁਹਾਡੇ? ਹਾਂਜੀ, ਇਹ ਜੀ ਤੁਹਾਡੇ ਬਜ਼ੁਰਗਾਂ ਦਾ ਜਿਹੜਾ ਘਰ ਉੱਪਰ ਵਾਲੀ ਸਾਈਡ ਤੋਂ ਉਵੇਂ ਪਿਆ ਜੀ। ਓਏ ਹੋਏ ਹੋਏ, ਇਹ ਇਸ ਤਰ੍ਹਾਂ ਵੇਖੋ, ਇਹ ਦਵਾਖੇ। ਇੱਕ ਇੱਧਰ ਦਰਵਾਜ਼ਾ ਸੀ। ਹਾਂਜੀ, ਇਹ ਕਮਰਾ ਸੀ ਇੱਕ। ਹਾਂਜੀ, ਬੜਾ ਫਸਟ ਕਲਾਸ ਬਣਾਇਆ ਉਸ ਵੇਲੇ ਵੀ। ਇਹ ਵੇਖੋ ਜੀ, ਉਹੀ ਪੁਰਾਣੇ ਫਟੇ ਪਏ ਨੇ, ਵਿੱਚ ਗਾਡਰ ਪਏ ਨੇ। ਇਹ ਥੋੜੀ ਛੱਤ ਨਵੀਂ ਹੈ,
ਇਹ ਪੁਰਾਣੀ ਛੱਤ ਹੈ। ਹਾਂਜੀ ਦੇਖੋ ਉਹੀ ਖਿੜਕੀਆਂ, ਉਹੀ ਇਹ ਅੱਗ ਬਾਲਣ ਵਾਲੀ ਜਿਹੜੀ ਜਗ੍ਹਾ ਸੀ। ਹਾਂਜੀ ਹਾਂਜੀ ਠੀਕ ਹੈ, ਇੱਧਰ ਵੀ ਇੱਕ ਕਮਰਾ ਹੈ, ਕੋਠੜੀ, ਉਹੀ ਦਰਵਾਜ਼ੇ, ਉਹੀ ਹੈ, ਵੱਡੇ ਵੱਡੇ ਬਾਲੇ ਪਏ ਨੇ ਇਹਦੇ ਵਿੱਚ। ਦੇਖ ਲਓ ਜੀ ਆਪਣੇ ਪੁਰਖਿਆਂ ਦਾ ਘਰ। ਇਹ ਉਹੀ ਚੀਜ਼ ਹੈ ਜੇ ਖਿੜਕੀਆਂ ਇਹ ਜਿਹੜੇ ਤੁਹਾਡੇ ਬਜ਼ੁਰਗਾਂ ਨੇ ਕਿਤੇ ਲਵਾਈਆਂ ਹੋਣੀਆਂ ਨੇ, ਇਹ ਉਹੀ ਨੇ ਕੁੰਡੀਆਂ। ਇੱਥੇ ਫਿਰ ਕਿਹਨਾਂ ਦੀ ਰਿਹਾਇਸ਼ ਹੋਈ ਸੀ? ਇਹ ਤੋਂ ਬਾਅਦ ਮਿਰਜ਼ੇ ਆਏ ਸਨ। ਅੱਛਾ, ਮਿਰਜ਼ੇ ਹਿੰਦੁਸਤਾਨ ਤੋਂ ਆਏ ਸੀ। ਹਾਂਜੀ ਅੱਛਾ ਅੱਛਾ, ਇੱਧਰ ਵੀ ਫਿਰ ਐਂਜੀ ਸੀ। ਹਾਂਜੀ ਇਹ ਸੇਨਾ ਸੀ। ਇਹ ਨਿਊ ਕੀਤਾ ਅੱਛਾ, ਬਾਅਦ ਚ। ਇਹ ਨਵਾਂ ਬਣਾਇਆ ਉੱਤੇ। ਇਹ ਨਵੀਂ ਛੱਤ। ਅੱਛਾ, ਨਵੀਂ ਛੱਤ। ਅੱਛਾ 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 ਅੱਛਾ। ਇਹ ਵੇਖੋ ਜੀ, ਇਹ ਪੁਰਾਣਾ ਕਮਰਾ। ਇਹ ਵੇਖੋ, ਇਹ ਉਹੀ ਕਮਰਾ ਜਿਹੜਾ ਅੰਦਰੋਂ ਖੁੱਲਦਾ ਸੀ, ਜਿੱਧਰ ਅਸੀਂ ਪਹਿਲਾਂ ਵਿਖਾਇਆ। ਇਹ ਚੁੱਲ੍ਹੇ, ਇਹ ਬੈੱਡ ਹੋਣਾ ਪੁਰਾਣਾ, ਉਹ ਵੀ ਹੈ ਪਈ ਹੈ। ਇਹ ਵੇਖੋ ਜੀ, ਇਹ ਕਿਚਨ ਵਾਲੀ ਜਿਹੜੀ ਜਾਲੀ ਬਣਾਈ ਹੈ ਇੱਥੇ, ਕਿਚਨ ਉਹਦਾ ਬਾਹਰ ਸਮਾਨ ਪਿਆ ਹੁੰਦਾ। ਇੱਥੇ ਲਾਗੇ ਜੋ ਇਹ ਵੇਖੋ ਜੀ, ਇਹ ਉਹੀ ਦਰਵਾਜ਼ੇ, ਬੜੇ ਮਜ਼ਬੂਤ ਚੁਗਾਠਾਂ ਨੇ ਇਹਨਾਂ ਦੀਆਂ। ਹਾਂਜੀ, ਇਹ ਬੜੀਆਂ ਮੈਂ ਕਹਿੰਦੇ ਦੇਖੋ ਜੀ, ਬਿਆਰੀ ਮੋਚੀ ਦਰਵਾਜ਼ੇ ਦੇਖੀਆਂ, ਪੂਰੀ ਹੈਗੀਆਂ, ਬੜੀਆਂ ਹੈਵੀ ਸਪੀਡ। ਇਹ ਦੇਖੋ ਜੀ, ਬੜਾ ਖੁੱਲੇ ਕਮਰੇ ਇਹਨਾਂ ਨੇ ਬਣਾਏ ਸੀ, ਵਿੱਚ 3 ਖਿੜਕੀਆਂ, 2 ਦਰਵਾਜ਼ੇ। ਵਾਹ ਜੀ ਵਾਹ। ਦੇਖ ਲਓ ਜੀ, ਤੁਹਾਡੇ ਬਜ਼ੁਰਗਾਂ ਦੇ ਨਿਸ਼ਾਨੀ ਹੈ। ਅੱਜ 78 ਸਾਲ ਬਾਅਦ ਤੁਸੀਂ ਦੇਖ ਰਹੇ ਹੋਣੇ ਆ। ਹਾਂ, 70 ਸਾਲ ਹੋ ਗਏ। ਹਾਂ, ਦੇਖੋ ਚਲੋ ਜੀ। ਹਾਂ, ਉੱਤੇ ਸੀੜੀ। ਅੱਛਾ, ਸੀੜੀ ਪੁਰਾਣੀ ਹੈ ਵੀ? ਹਾਂ, ਪੁਰਾਣੀ। ਵਾਹ ਜੀ, ਬੜਾ ਕਮਾਲ ਚੀਜ਼ ਬਣਾਈ ਸੀ। ਉਸੇ ਹਿਸਾਬ ਦੇ ਕੋਡੇ ਬਣੇ। ਤੁਹਾਡੇ ਵੇਖੋ ਪੁਰਾਣੇ। ਇਹ ਪਿੰਡ ਦੀ ਉਦੋਂ ਸਭ ਨੂੰ ਉੱਚੀ ਹੋਣੀ ਬਿਲਡਿੰਗ। ਹਾਂਜੀ, ਉਸ ਵੇਲੇ ਨਹੀਂ, ਇਹ ਤੋਂ ਉੱਚੀ ਇੱਕ ਹੋਰ ਵੀ ਹੈਗੀ ਹੈ, ਉਹ ਕੋਠੀ ਸੀ। ਅੱਛਾ ਜੀ, ਇਹ ਤੁਹਾਡਾ ਪਿੰਡ ਹੈ ਕਾਲੋ ਕੀ, ਤੁਹਾਨੂੰ ਨਜ਼ਰ ਆ ਰਿਹਾ ਹੋਣਾ। ਇਹ ਛੱਤ ਸੀ ਤੁਹਾਡੀ, ਠੀਕ ਹੈ। ਇਹ ਪਿੰਡ ਕਾਲੋ ਕੀ ਹੈ। ਇਹ ਮਸਜਿਦ ਸੀ ਨਾਲ ਸਾਹਮਣੇ। ਇਹ ਪੁਰਾਣੀ ਹੈ। ਹਾਂ, ਇਹ ਵੀ ਪੁਰਾਣੀ। ਅੱਛਾ, ਮਿਰਜ਼ਿਆਂ ਨੇ ਬਣਾਈ ਹੈ। ਹਾਂ, ਜਿਹੜੇ ਜੀ ਮਿਰਜ਼ੇ ਆਏ ਨੇ ਨਾ ਹਿੰਦੁਸਤਾਨ ਤੋਂ, ਉਹਨਾਂ ਨੇ ਤੁਹਾਡਾ ਘਰ ਵੀ ਸੰਭਾਲਿਆ ਤੇ ਮਸਜਿਦ ਵੀ ਬਣਾਈ। ਇਹ ਘਰ ਸੀ ਜੀ, ਦੇਖੋ। चलिए जी, चलिए, आयो जी, बहुत मेहरबानी जी। ਬੱਚੇ ਖੇਲ ਰਹੇ ਨੇ ਇੱਥੇ, ਤੁਹਾਡੇ ਬਜ਼ੁਰਗ ਵੀ ਰਹਿੰਦੇ ਹੋਣੇ ਨੇ, ਉਹਨਾਂ ਦੀਆਂ ਯਾਦਾਂ ਇਹਨਾਂ ਦੇ ਨਾਲ ਜੁੜੀਆਂ ਸੀ ਇਸ ਘਰ ਦੇ ਨਾਲ। ਹੁਣ ਅਸੀਂ ਜਾ ਰਹੇ ਹਾਂ ਜੀ ਵਾਪਸ ਨੀਚੇ। बड़ी कारीगरी बनाई है दरवाजे की। जी तुहाडी हवेली वाली जगह ਇੱਥੇ ਤੋੜ ਹਵੇਲੀ ਹੁੰਦੀ ਸੀ ਘਰ ਦੇ ਨਾਲ। ਉਹ ਇਹ ਤੁਹਾਡੀ ਜਿਹੜੀ ਮਕਾਨ ਦੀ ਘਰ ਦੀ ਡੈਕੋਰੇਸ਼ਨ ਪੂਰੀ ਹੋ ਗਈ। ਹਾਂ ਜੀ, ਪੂਰੀ ਕਰ ਦਿੱਤੀ ਜੀ ਬਾਬਾ ਜੀ ਦੇ ਬੇਟੇ ਨੇ। ਹਾਂਜੀ, ਬੜਾ ਵਧੀਆ ਲੱਗਿਆ ਜੀ, ਤੁਸੀਂ ਸਾਨੂੰ ਮਿਲੇ ਹੋ, ਆਪਣੇ ਵਾਲੇ ਦੀ ਤਸਵੀਰ ਵੀ ਵਿਖਾਈ। ਹਾਂਜੀ, ਠੀਕ ਹੈ, ਕਹਾਣੀ ਵੀ ਦੱਸੀ ਹੈ, ਘਰ ਵੀ ਵਿਖਾਤਾ। ਚਲੋ ਹੁਣ ਅਸੀਂ ਉਹ ਵੇਖਦੇ ਹਾਂ ਜਾ ਕੇ, ਉਹਨਾਂ ਦਾ ਉਹ ਮੋਗਾ ਡੇਰਾ ਜਿੱਥੇ ਸੀ, ਜ਼ਮੀਨ ਵੇਖ ਲੈਂਦੇ ਆ। ਉਹ ਤੁਸੀਂ ਸਾਨੂੰ ਦੱਸ ਦਿੱਤੀ, ਅਸੀਂ ਚਲੇ ਜਾਂਦੇ ਹਾਂ। ਹਾਂ, ਬਹੁਤ ਸ਼ੁਕਰੀਆ ਜੀ। ਉਹਨਾਂ ਦੇ ਗੁਜਰਾਂ ਤੋਂ ਨਾ ਪਰਲੀ ਸਾਈਡ ਤੇ ਹੀ। ਠੀਕ ਹੋ ਗਿਆ। ਇਹ ਜੀ ਅਸੀਂ ਪਿੰਡ ਕਾਲੋਕਿਆਂ ਦੇ ਮੋਗੇ ਦੇ ਵੱਲ ਜਾ ਰਹੇ ਹਾਂ। ਜਿੱਦਣ ਜਾਣਾ ਨਹਿਰ, ਇਹ ਜੀ ਨਹਿਰ ਆ ਗਈ ਕਾਲੋਕਿਆਂ ਦੀ। ਇਹ ਅਸੀਂ ਜਾ ਰਹੇ ਹਾਂ ਸਰਦਾਰ ਗੁਰਬਖਸ਼ ਸਿੰਘ ਦੇ ਡੇਰੇ ਵੱਲ। ਉਹਨਾਂ ਦੀਆਂ ਡੇਰਾ ਵਹਾਵਾਂਗੇ, ਜ਼ਮੀਨ ਵਹਾਵਾਂਗੇ।
ਉਹਦੇ ਕਿਥੇ ਨਿਕਲਦਾ ਆ ਮੋਗਾ ਇਹ ਜੀ ਡੇਰਾ ਸੀ ਉਹ ਸਾਹਮਣੇ ਪਿੰਡ ਇੱਧਰ ਇਹ ਨਹਿਰ ਹੈ ਉਸ ਟਾਈਮ ਤੇ ਕੱਚੀ ਹੋਣੀ ਹੁਣ ਪੱਕੀ ਹੋ ਗਈ ਹੈ ਇਹ ਮੋਗਾ ਸੀ ਜੀ ਜਾ ਰਿਹਾ ਕਮੋਵਾਂ ਦੇ ਡੇਰੇ ਨੂੰ ਇਹ ਕਮੋਵਾਂ ਦੇ ਡੇਰੇ ਨੂੰ ਜਾ ਰਿਹਾ ਜੇ ਇੱਧਰੋਂ ਪੈਲੀਆਂ ਤੁਹਾਡੀਆਂ ਨੂੰ ਨਿਕਲਦਾ ਸੀ ਇਹ ਠੀਕ ਹੈ ਤੇ ਦੋ ਮੋਗੇ ਪਿੱਛੇ ਨੇ ਇੱਕ ਪਿੱਛੇ ਇੱਕ ਅੱਗੇ ਇੱਕ ਪਿੱਛੇ ਹੈ ਤੇ ਇੱਕ ਜਾਂਦਾ ਜਿਹੜਾ ਅੱਗੇ ਅੱਗੇ ਹੈ ਇੱਧਰ ਤੁਹਾਡੀ ਜ਼ਮੀਨ ਸੀ ਠੀਕ ਹੈ ਇਹ ਦੋਨਾਂ ਪਾਸੇ ਨਹਿਰ ਦੇ ਦੋਨਾਂ ਪਾਸੇ ਜ਼ਮੀਨ ਸੀ ਤੇ ਵਿੱਚੋਂ ਮੋਗਾ ਨਿਕਲਦਾ ਸੀ ਤੇ ਇਹ ਜਿਹੜਾ ਨਾ ਬੌੜ ਵਾਲਾ ਡੇਰਾ ਇਹ ਪੁਰਾਣਾ ਡੇਰਾ ਜੀ ਇਹ ਵੇਖੋ ਜਗ੍ਹਾ ਜਿਹੜੀ ਹੈ ਛੱਡੀ ਹੋਈ ਇਹ ਉਸ ਵੇਲੇ ਦੀ ਪੁਰਾਣੀ ਜਗ੍ਹਾ ਹੈ ਇਹ ਡੇਰਾ ਇੱਥੇ ਬਣਿਆ ਹੈ ਅੱਜ ਵੀ ਠੀਕ ਹੈ ਜਿਹੜੀ ਜ਼ਮੀਨ ਤੁਹਾਡੀ ਲਾਟ ਹੋਈ ਹੋਣੀ ਕਿਸੇ ਨੂੰ ਇਹ ਖਾਲ ਤੁਹਾਨੂੰ ਨਜ਼ਰ ਆ ਰਿਹਾ ਇਹ ਖਾਲ ਜਿਹੜਾ ਨਾ ਇਹ ਤੁਹਾਡੀਆਂ ਪੈਲੀਆਂ ਨੂੰ ਨਿਕਲਦਾ ਸੀ ਇੱਕ ਉਹ ਅੱਗੇ ਜਿੱਥੇ ਬੱਚੇ ਖੇਡਦੇ ਨੇ ਉਸ ਤੋਂ ਅਗਲੀ ਸਾਈਡ 'ਤੇ ਇੱਕ ਮੋਗਾ ਨਿਕਲਦਾ ਇੱਕ ਪਿੱਛੇ ਅਸੀਂ ਛੱਡੇ ਆਏ ਉੱਥੇ ਮੋਗਾ ਨਿਕਲਦਾ ਤਿੰਨ ਮੋਗੇ ਆ ਨਿਕਲਦੇ ਸਨ ਤੁਹਾਡੀਆਂ ਜ਼ਮੀਨਾਂ ਨੂੰ ਸਰਦਾਰ ਗੁਰਬਖਸ਼ ਸਿੰਘ ਤੇ ਕੇਰ ਸਿੰਘ ਉਹਨਾਂ ਦੇ ਡੇਰੇ ਦੇ ਵਿੱਚ ਅਸੀਂ ਖਲੋਤੇ ਹਾਂ ਇਸ ਟਾਈਮ ਤੇ ਇੱਥੋਂ ਇਹਨਾਂ ਦੀ ਜ਼ਮੀਨਾਂ ਦਾ ਆਗਾਜ਼ ਹੁੰਦਾ ਸੀ ਤੇ ਇਹ ਨਹਿਰ ਦੇ ਆਲੇ ਦੁਆਲੇ ਇਹਨਾਂ ਦੀ ਜ਼ਮੀਨ ਸੀ ਹੁਣ ਇਹ ਨਹੀਂ ਅਸੀਂ ਪੱਕਾ ਕਹਿ ਸਕਦੇ ਕਿ ਕਿਹੜੀ ਜ਼ਮੀਨ ਸੀ ਲੇਕਿਨ ਉਹ ਦੱਸਦੇ ਨੇ ਪਿੰਡ ਦੇ ਜਿਹੜੇ ਬਜ਼ੁਰਗ ਨੇ ਜਾਂ ਪਿੰਡ ਦੇ ਲੋਕ ਨੇ ਕਿ ਇਹ ਉਹਨਾਂ ਦਾ ਡੇਰਾ ਹੁੰਦਾ ਸੀ ਤੇ ਡੇਰੇ ਦੇ ਨਾਲ ਜਿਹੜੀ ਜ਼ਮੀਨ ਹੈ ਫਿਰ ਇਹੀ ਹੋਣੀ ਉਹਨਾਂ ਦੀ ਜ਼ਮੀਨ ਠੀਕ ਹੈ ਇਹ ਸਾਹਮਣੇ ਜ਼ਮੀਨ ਹੈ ਤੇ ਇਹ ਡੇਰਾ ਸੀ ਉਹਨਾਂ ਦਾ ਇਹ ਵੇਖ ਲਓ ਜੀ ਦੀਦਾਰ ਕਰ ਲਓ ਆਪਣੇ ਡੇਰੇ ਦੀ ਠੀਕ ਹੈ ਤੇ ਇਹ ਉਹ ਮੋਗਾ ਇਸ ਟਾਈਮ ਇੱਥੇ ਵੇਖੋ ਇਹ ਪੱਕਾ ਹੁਣ ਬਣ ਗਈ ਨਹਿਰ ਤੇ ਮੋਗਾ ਹਲੇ ਵੀ ਨਿਕਲਦਾ ਪਿਆ ਤੇ ਉਹ ਖਾਲ ਸਾਹਮਣੇ ਮੋਗੇ ਵਾਲਾ ਤਖਤੀ ਵੀ ਲੱਗੀ ਤੇ ਇਹ ਤੁਹਾਡੇ ਬਜ਼ੁਰਗਾਂ ਦਾ ਡੇਰਾ ਸੀ ਇੱਕ ਜੀ ਇਹ ਦੂਸਰਾ ਮੋਗਾ ਹੈ ਪੱਕੇ ਡੇਰੇ ਵਾਲਾ ਇਹ ਵੀ ਇੱਧਰ ਨੂੰ ਨਿਕਲਦਾ ਜਿਹੜਾ ਪਹਿਲਾ ਸੀ ਮੋਗਾ ਵਹਾਇਆ ਸੀ ਉਹ ਸਾਹਮਣੇ ਸੀ ਠੀਕ ਹੈ ਇੱਕ ਉਸ ਤੋਂ ਅੱਗੇ ਸੀ ਤੇ ਇੱਕ ਇਹ ਵਾਲਾ ਮੋਗਾ ਜੇ ਦੋ ਵਰਨਾਂ ਵੱਲੋਂ ਨਿਕਲਦੇ ਨੇ ਇਹ ਵਰਨਾਂ ਵੱਲੋਂ ਨਿਕਲਦਾ ਜੇ ਠੀਕ ਹੈ ਇੱਧਰ ਵੀ ਤੁਹਾਡੀ ਲੱਗਦੀ ਸੀ ਨਾਲ ਜ਼ਮੀਨ ਵਰਨਾਂ ਦੇ ਨਾਲ ਵੀ ਲੱਗਦੀ ਸੀ ਠੀਕ ਹੈ ਤੇ ਕਾਲੋਕਿਆਂ ਦੀ ਜ਼ਮੀਨ ਇੱਧਰ ਵੀ ਜ਼ਮੀਨ ਕਾਲੋਕਿਆਂ ਦੀ ਇਹ ਸਾਹਮਣੇ ਮੋਟਰਵੇ ਇੰਟਰਚੇਂਜ ਠੀਕ ਹੈ ਤੇ ਇੱਧਰ ਵੀ ਵਰਨਾਂ ਦੀ ਇਹਦੀ ਸੌਰੀ ਕਾਲੋਕਿਆਂ ਦੀ ਜ਼ਮੀਨ ਸੀ ਤੇ ਇਹ ਬਜ਼ੁਰਗਾਂ ਤੁਹਾਡੇ ਜ਼ਮੀਨਾਂ ਸਨ ਤੇ ਸਰਦਾਰ ਗੁਰਬਖਸ਼ ਸਿੰਘ ਕੇਰ ਸਿੰਘ ਤੇ ਸੌਂਡ ਸਿੰਘ ਦੇ ਬੇਟਿਆਂ ਦੀ ਇਹ ਜ਼ਮੀਨ ਸੀ ਤੇ ਇਹ ਤਿੰਨ ਮੋਗੇ ਉਹਨਾਂ ਦੀ ਜ਼ਮੀਨਾਂ 'ਚੋਂ ਨਿਕਲਦੇ ਸਨ ਤੇ ਇਹ ਸਾਨੂੰ ਬਜ਼ੁਰਗਾਂ ਨੇ ਦੱਸਿਆ ਜਿਹੜੇ ਇੱਥੋਂ ਦੇ ਬਜ਼ੁਰਗ ਸਨ ਹੁਣ ਬਜ਼ੁਰਗ ਤਾਂ ਬਹੁਤ ਘੱਟ ਨੇ ਇੱਕ ਅੱਧਾ ਬਜ਼ੁਰਗ ਹੈ ਜਿਹਨੇ ਸਾਨੂੰ ਦੱਸਿਆ ਕਿ ਇਹ ਜ਼ਮੀਨ ਸੀ ਉਹਨਾਂ ਦੀ ਇਹ ਸਾਹਮਣੇ ਜਿਹੜਾ ਤੁਹਾਨੂੰ ਪਿੰਡ ਨਜ਼ਰ ਆ ਰਿਹਾ ਇਹ ਉਹ ਪਿੰਡ ਜਿੱਥੋਂ ਤੁਹਾਡੇ ਬਜ਼ੁਰਗ ਗਏ ਸਨ ਪਿੰਡ ਕਾਲੋਕੇ